ਸਾਡੇ ਪੰਜਾਬ ਦੇ ਸਾਰੇ ਹੀ ਸਿਆਸੀ ਧੜੇ ਸਾਨੂੰ ਇਨਸਾਫ ਦਿਵਾਉਣ ਵਿੱਚ ਅਯੋਗ ਸਾਬਤ ਹੋਏ। ਕਾਂਗਰਸ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਹੁਣ ਸਾਲ ਹੋ ਗਿਆ, ਇਹਨਾਂ ਤੋਂ ਵੀ ਕੁਝ ਬਣਿਆ ਸਰਿਆ ਨਹੀਂ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਇਕ ਤਾਂ ਸੀ, ਪਰ ਉਹ ਸਾਡੇ ਲਈ ਖਲਨਾਇਕਾਂ ਵਰਗਾ ਨਾਇਕ ਸੀ। ਸਾਨੂੰ ਸਾਡੀ ਕੌਮ ਨੂੰ ਉਹਦਾ ਫਾਇਦਾ ਤਾਂ ਪਤਾ ਨਹੀਂ ਕੋਈ ਹੋਇਆ ਕਿ ਨਹੀਂ, ਪਰ ਨੁਕਸਾਨ ਬੜਾ ਦੱਬ ਕੇ ਹੋਇਆ। ਪੰਜਾਬ ਦੀ ਬੋਲੀ ਅਤੇ ਪੰਜਾਬ ਦਾ ਸੱਭਿਆਚਾਰ, ਸਾਡਾ ਧਰਮ, ਸਾਡੇ ਧਾਰਮਿਕ ਵਿਸ਼ਵਾਸ, ਸਾਡਾ ਨੁਕਸਾਨ ਜਿਹੜਾ ਹੋਇਆ ਉਹਦੇ ਲਈ ਜਿੱਥੇ ਹੋਰ ਬਹੁਤ ਕੁਝ ਦੋਸ਼ੀ ਆ, ਜ਼ਿੰਮੇਵਾਰ ਆ, ਇਕੱਲਾ ਬਾਦਲ ਨਹੀਂ, ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਲਹਿਰ ਦਾ, ਇਸ ਮੁਹਿੰਮ ਦਾ ਇੱਕ ਤਰੀਕੇ ਨਾਲ ਝੰਡਾ ਚੱਕਿਆ ਹੋਇਆ ਸੀ। ਇਹ ਨਾ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ ਸੂਬਾ ਰਹਿਣ ਦਿੱਤਾ ਹੈ, ਨਾ ਇਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਰਹਿਣ ਦਿੱਤਾ। ਏਡੀਆਂ ਭਾਰੀ ਕੁਰਬਾਨੀਆਂ ਤੋਂ ਬਾਅਦ ਜੋ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਲਿਆ ਸੀ, ਉਹਦੇ ਵਿੱਚ ਸਾਨੂੰ ਵਾਕਿਆ ਹੀ ਅਫਸੋਸ ਆ ਕਿ ਏਡੀਆਂ ਭਾਰੀਆਂ ਕੁਰਬਾਨੀਆਂ ਇਸ ਗੱਲ ਲਈ ਕੀਤੀਆਂ ਸੀ। ਥੱਕੇ ਹੋਏ ਲੋਕਾਂ ਨੂੰ ਇਉਂ ਲੱਗਣ ਲੱਗ ਪਿਆ ਕਿ ਅਕਾਲੀ ਦਲ ਦੀ ਥਾਂ ਭਾਜਪਾ ਦੀ ਥਾਂ ਕਰਨਾ, ਅਕਾਲੀ ਦਲ ਦੀ ਥਾਂ ਆਮ ਆਦਮੀ ਪਾਰਟੀ ਅਤੇ ਜਿਹੜੀਆਂ ਹੋਰ ਸਿਆਸੀ ਜਮਾਤਾਂ ਉਹਨਾਂ ਦੀ ਥਾਂ ਸਾਨੂੰ ਕਦੇ ਬੀਜੇਪੀ ਨੂੰ ਵੀ ਮੌਕਾ ਦੇ ਕੇ ਦੇਖ ਲੈਣਾ ਚਾਹੀਦਾ। ਬੀਜੇਪੀ ਨੇ ਆਪਣਾ ਏਜੰਡਾ ਕਦੇ ਲੁਕੋਇਆ ਨਹੀਂ। ਉਹ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਦੀ ਗੱਲ ਬੜੇ ਲੰਮੇ ਅਰਸੇ ਤੋਂ ਕਰਦੇ ਆ ਰਹੇ ਕਿ ਜੀ ਇਹਨਾਂ ਪੱਗਾਂ ਵਾਲਿਆਂ ਨੇ, ਸਿੱਖ ਸਰਦਾਰਾਂ ਨੇ ਜਦੋਂ ਵੀ ਕਿਸੇ ਪਾਰਟੀ ਦਾ ਰਾਜ ਆਉਂਦਾ ਉਹਨਾਂ ਨੇ ਹਮੇਸ਼ਾ ਪੱਗ ਵਾਲਾ ਸਰਦਾਰ ਬੰਦਾ ਹੀ ਜਿਹੜਾ ਉਹ ਮੁੱਖ ਮੰਤਰੀ ਬਣਾਉਣਾ ਹੁੰਦਾ, ਤੇ ਤੁਸੀਂ ਹੁਣ ਤੱਕ ਪੰਜਾਬ ਦਾ ਬੇੜਾ ਹੀ ਗਰਕ ਕੀਤਾ, ਤੇ ਇੱਕ ਵਾਰੀ ਸਾਨੂੰ ਮੌਕਾ ਦੇ ਕੇ ਦੇਖੋ। ਪੰਜਾਬ ਦੀ ਬੋਲੀ ਅਤੇ ਸੱਭਿਆਚਾਰ ਨੂੰ, ਸਿੱਖ ਸੱਭਿਆਚਾਰ ਨੂੰ ਖਤਰਾ, ਉਹ ਖਤਰਾ ਫਿਰ ਪੂਰਾ ਸਿਖਰ ਤੇ ਚਲੇ ਜਾਏਗਾ ਜੇਕਰ ਪੰਜਾਬ ਦੇ ਵਿੱਚ ਬੀਜੇਪੀ ਦਾ ਰਾਜ ਆਉਂਦਾ। ਹੁਣ ਵੀ ਅਗਲੇ ਕਸਰ ਕੋਈ ਨਹੀਂ ਛੱਡ ਰਹੇ, ਹੁਣ ਵੀ ਕੋਈ ਉਹਨਾਂ ਵੱਲੋਂ ਇਹ ਨਹੀਂ ਕਿ ਕੱਚਾ ਛੱਡਿਆ ਜਾ ਰਿਹਾ ਕੰਮ, ਪਰ ਫੇਰ ਤਾਂ ਗੱਲਾਂ ਹੀ ਹੋਰ ਹੋਣੀਆਂ। ਕਰਨਾਟਕਾ ਦੇ ਵਿੱਚ ਉੱਥੋਂ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਵਸਨ ਗੌੜਾ ਪਾਟਲ, ਉਹਨੇ ਐਲਾਨ ਕੀਤਾ ਹੈ ਕਿ ਅਸੀਂ ਕਰਨਾਟਕਾ ਦੇ ਵਿੱਚ ਵੀ ਯੋਗੀ ਵਰਗੀ ਸਰਕਾਰ ਆ ਜਿਹੜੀ ਉਹ ਬਣਾਉਣੀ ਹੈ, ਜਿਹੜਾ ਵੀ ਹਿੰਦੂ ਦੇ ਖਿਲਾਫ ਬੋਲੂਗਾ ਉਹਦਾ ਐਨਕਾਊਂਟਰ ਕਰ ਦਿਆ ਕਰਾਂਗੇ। ਅਸਲ ਵਿੱਚ ਉਹਦਾ ਮਤਲਬ ਸਪਸ਼ਟ ਵਾ ਕਿ ਜਿਹੜਾ ਵੀ ਕਰਨਾਟਕਾ ਦੇ ਵਿੱਚ ਕਰਨਾਟਕਾ ਦੇ ਹੱਕਾਂ ਲਈ, ਕਰਨਾਟਕਾ ਦੀ ਬੋਲੀ ਲਈ, ਕਰਨਾਟਕਾ ਦੇ ਸੱਭਿਆਚਾਰ ਲਈ, ਕਰਨਾਟਕਾ ਦੇ ਹਿੱਤਾਂ ਲਈ ਬੋਲੇਗਾ, ਉਹਨੂੰ ਹਿੰਦੂ ਦੇ ਖਿਲਾਫ ਬੋਲਦਾ ਮੰਨ ਲਿਆ ਜਾਊਗਾ ਤੇ ਉਹਨੂੰ ਐਨਕਾਊਂਟਰ ਕਰ ਦਿੱਤਾ ਜਾਊਗਾ। ਜੇਕਰ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਕੋਈ ਲੀਡਰ ਉੱਠ ਕੇ ਬੀਜੇਪੀ ਵੱਲੋਂ ਐਲਾਨ ਕਰੇ ਜਿਹੋ ਜਿਹਾ ਐਲਾਨ ਕਰਨਾਟਕਾ ਦੇ ਵਸਨ ਗੌੜਾ ਪਾਟਲ ਨੇ ਕੀਤਾ, ਤਾਂ ਪੰਜਾਬ ਦੇ ਜਿਹੜਾ ਵੀ ਹਿੰਦੂ ਭਾਈਚਾਰਾ ਉਸ ਨੇ ਕਾਂਗਰਸ ਨੂੰ ਛੱਡ ਕੇ ਜਾਂ ਹੋਰਨਾਂ ਸਿਆਸੀ ਦਲਾਂ ਨੂੰ, ਪਾਰਟੀਆਂ ਨੂੰ ਤਿਆਗ ਕੇ ਉਹਨੇ ਮੱਲੋ ਮੱਲੀ ਉਸ ਪਾਸੇ ਜਾਣਾ ਕਿ ਆਹ ਬੰਦਾ ਘੈਂਟਾ ਪਾਰਟੀ ਬੰਬਾ ਜਿਹੜੀ ਕਹਿੰਦੇ ਆ ਕਿ ਅਸੀਂ ਹਿੰਦੂਆਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਰਗੜ ਦਿਆਂਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਰਤੀ ਹਕੂਮਤ ਨੇ ਜਿਵੇਂ ਸਾਡੀ ਕੌਮ ਨੂੰ ਨੀਵਾਂ ਦਿਖਾਉਣ ਦੇ ਯਤਨ ਸ਼ੁਰੂ ਕੀਤੇ ਹੋਏ ਨੇ, ਹਮਲੇ ਹੋ ਰਹੇ ਨੇ, ਬੇਅਦਬੀਆਂ ਹੋ ਰਹੀਆਂ ਨੇ, ਉਸ ਲੜੀ ਦੇ ਵਿੱਚ ਅੱਜ ਜੰਮੂ ਦੇ ਗੁਰਦੁਆਰਾ ਰਾਣੀ ਤਲਾਬ ਦੇ ਵਿੱਚ ਇੱਕ ਜਨਾਨੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਹੈ, ਜਿਹਦੇ ਵਿੱਚ ਸਿੱਖ ਸੰਗਤਾਂ ਨੇ ਬਹੁਤ ਭਾਰੀ ਉੱਥੇ ਰੋਸ ਦਾ ਪ੍ਰਗਟਾਵਾ ਕੀਤਾ। ਉਸ ਜਨਾਨੀ ਨੂੰ ਫੜ ਲਿਆ ਗਿਆ ਤੇ ਹੁਣ ਪਤਾ ਲੱਗਿਆ ਕਿ ਉਹਨੂੰ ਮੈਡੀਕਲ ਲਈ ਲਿਜਾਇਆ ਜਾ ਰਿਹਾ। ਸੋ ਇਸ ਤਰੀਕੇ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਨੇ। ਹੁਣ ਪੰਜਾਬ ਤੋਂ ਬਾਹਰ ਵੀ ਇਹ ਚੀਜ਼ਾਂ ਸ਼ੁਰੂ ਹੋ ਗਈਆਂ ਨੇ, ਤੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਉਹਦੇ ਵਿੱਚ ਕਈ ਪੱਖ ਜਿਹੜੇ ਨੇ ਉਹ ਸਾਂਝੇ ਨੇ ਕਿ ਹਰ ਵਾਰੀ ਫੜੇ ਗਏ ਦੋਸ਼ੀ ਨੂੰ ਬਾਅਦ ਵਿੱਚ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਜਾਂ ਉਹਦਾ ਬਚਾਅ ਦਾ ਰਾਹ ਜਿਹੜਾ ਹੈ ਉਹ ਪੈਦਾ ਕੀਤਾ ਜਾਂਦਾ ਕਿ ਜੀ ਇਹ ਤਾਂ ਮਾਨਸਿਕ ਰੋਗੀ। ਸੋ ਇਸ ਗੱਲ ਦੇ ਵਿੱਚ ਸਾਨੂੰ ਭਾਰੀ ਤਕਲੀਫ ਆ ਕਿ ਇੰਡੀਅਨ ਸਟੇਟ ਸਿਸਟਮ ਜਿਹੜਾ ਹੈ ਉਹ
ਇਹ ਸਾਰਾ ਕੁਝ ਹੋਣ ਦੇ ਰਿਹਾ, ਉਹਦੀ ਸਰਪ੍ਰਸਤੀ ਹੇਠ, ਛਤਰ ਛਾਇਆ ਹੇਠ ਇਹ ਸਾਰਾ ਕੁਝ ਵਾਪਰ ਰਿਹਾ। ਪਰ ਉਦੋਂ ਵੱਡਾ ਦੁੱਖ ਇਹ ਆ ਕਿ ਸਾਡੇ ਪੰਜਾਬ ਦੇ ਸਾਰੇ ਹੀ ਸਿਆਸੀ ਧੜੇ ਸਾਨੂੰ ਇਨਸਾਫ ਦਿਵਾਉਣ ਵਿੱਚ ਅਯੋਗ ਸਾਬਤ ਹੋਏ। ਕਾਂਗਰਸ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਹੁਣ ਸਾਲ ਹੋ ਗਿਆ, ਇਹਨਾਂ ਤੋਂ ਵੀ ਕੁਝ ਬਣਿਆ ਸਰਿਆ ਨਹੀਂ ਹੈ। ਸਭ ਤੋਂ ਮਾੜੀ ਸਾਡੇ ਨਾਲ ਬਾਦਲ ਦਲ ਵਾਲਿਆਂ ਨੇ ਕੀਤੀ। ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਫੁੱਲ ਪਾਉਣ ਦੀ ਰਸਮ ਜਿਹੜੀ ਆ ਉਹ ਕੀਰਤਪੁਰ ਸਾਹਿਬ ਪਰਿਵਾਰ ਨੇ ਕੀਤੀ ਆ। ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸੰਗੀ ਸਾਥੀ ਸਾਰੇ ਜਾਣੇ ਗੁਰਦੁਆਰਾ ਕੀਰਤਪੁਰ ਸਾਹਿਬ ਜਾ ਕੇ ਫੁੱਲ ਪਾ ਕੇ ਆਏ। ਤੇ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਤੇ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲਈ ਕੱਲ ਨੂੰ ਸੋਗ ਸਮਾਗਮ ਹੋਣਾ, ਉਹਦੇ ਵਿੱਚ ਸ਼ਰਧਾਂਜਲੀ ਦੇਣ ਲਈ ਅਮਿਤ ਸ਼ਾਹ ਸਮੇਤ ਹੋਰ ਬਹੁਤ ਵੱਡੇ ਜਿਹੜੇ ਭਾਰਤ ਦੇ ਲੀਡਰ ਨੇ ਉਹ ਪਹੁੰਚਣਗੇ। ਪਿਛਲੇ 3-4 ਦਿਨ ਤੋਂ ਲਗਾਤਾਰ ਸਾਰੇ ਭਾਰਤ ਦੇ ਆਗੂ ਜਿਹੜੇ ਨੇ ਜਾਂ ਮੀਡੀਆ ਦੇ ਰਾਹੀਂ ਇਸ ਤਰੀਕੇ ਦਾ ਪ੍ਰਭਾਵ ਦਿੱਤਾ ਜਾ ਰਿਹਾ ਕਿ ਪੰਜਾਬ ਦਾ ਕੋਈ ਬਹੁਤ ਵੱਡਾ ਦੇਵਤਾ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ, ਜਿਹਨੇ ਪੰਜਾਬ ਨੂੰ ਥੰਮਿਆ ਹੋਇਆ ਸੀ। ਪਰ ਸਾਨੂੰ ਸਭ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਇਕ ਤਾਂ ਸੀ, ਪਰ ਉਹ ਸਾਡੇ ਲਈ ਖਲਨਾਇਕਾਂ ਵਰਗਾ ਨਾਇਕ ਸੀ। ਸਾਨੂੰ, ਸਾਡੀ ਕੌਮ ਨੂੰ ਉਹਦਾ ਫਾਇਦਾ ਤਾਂ ਪਤਾ ਨਹੀਂ ਕੋਈ ਹੋਇਆ ਕਿ ਨਹੀਂ, ਪਰ ਨੁਕਸਾਨ ਬੜਾ ਦੱਬ ਕੇ ਹੋਇਆ। ਕੱਲ ਨੂੰ ਉਹਦੇ ਜਿਹੜਾ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ ਹੋਣਾ, ਉੱਥੇ ਬੜਾ ਕੁਝ ਹੋਏਗਾ, ਬੜੀਆਂ ਗੱਲਾਂ, ਵੱਡੇ ਵੱਡੇ ਉਹਦੇ ਸੋਹਲੇ ਗਾਏ ਜਾਣਗੇ, ਗੁਣ ਗਾਏ ਜਾਣਗੇ। ਪਰ ਸਾਨੂੰ ਤਾਂ ਇਹ ਕਦੇ ਨਹੀਂ ਭੁੱਲੂਗਾ ਕਿ ਪੰਜਾਬ ਦੀ ਬੋਲੀ ਅਤੇ ਪੰਜਾਬ ਦਾ ਸੱਭਿਆਚਾਰ, ਸਾਡਾ ਧਰਮ, ਸਾਡੇ ਧਾਰਮਿਕ ਵਿਸ਼ਵਾਸ, ਸਾਡਾ ਨੁਕਸਾਨ ਜਿਹੜਾ ਹੋਇਆ ਉਹਦੇ ਲਈ ਜਿੱਥੇ ਹੋਰ ਬਹੁਤ ਕੁਝ ਦੋਸ਼ੀ ਆ, ਜ਼ਿੰਮੇਵਾਰ ਆ, ਇਕੱਲਾ ਬਾਦਲ ਨਹੀਂ, ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਲਹਿਰ ਦਾ, ਇਸ ਮੁਹਿੰਮ ਦਾ ਇੱਕ ਤਰੀਕੇ ਨਾਲ ਝੰਡਾ ਚੱਕਿਆ ਹੋਇਆ ਸੀ। ਸਾਨੂੰ ਯਾਦ ਆ ਕਿ ਅੰਗਰੇਜ਼ਾਂ ਦੇ ਵੇਲੇ ਤੋਂ ਹੀ ਸਾਡੀ ਕੌਮ ਦੇ ਹੋਂਦ ਹਸਤੀ ਦਾ ਜਿਹੜਾ ਸਵਾਲ ਸੀਗਾ, ਸਾਨੂੰ ਜਿਹੜਾ ਖਤਰਾ ਸੀਗਾ, ਉਹਦੇ ਵਿੱਚ ਅਸੀਂ ਆਪਣੀ ਕੌਮ ਦੇ ਹਿੱਤਾਂ ਦੀ ਰਾਖੀ ਲਈ ਬੜੇ ਯਤਨ ਸਾਡੇ ਬਜ਼ੁਰਗਾਂ ਨੇ ਕੀਤੇ। 1947 ਮੌਕੇ ਵੀ ਜਿਹੜਾ ਭਾਰਤ ਨਾਲ ਰਲਣ ਦਾ ਫੈਸਲਾ ਕੀਤਾ, ਉਹ ਇਸੇ ਸੋਚ ਵਿੱਚੋਂ ਕੀਤਾ ਸੀ ਕਿ ਹੋ ਸਕਦਾ ਸਾਡੇ ਹਿੱਤ ਜਿਹੜੇ ਨੇ ਉਹ ਇਸ ਹਿੰਦੂ ਭਾਈਚਾਰੇ ਦੇ ਨਾਲ ਮਿਲ ਕੇ ਪੂਰੇ ਸੁਰੱਖਿਅਤ ਹੋ ਜਾਣ। ਪਰ ਗਾਂ ਅਕਿਰਤ ਘਣ, ਲੋਟੂ ਤੇ ਠੱਗ ਲੋਕ ਸੀਗੇ, ਉਹਨਾਂ ਨੇ ਬੜੀ ਮੌਜ ਨਾਲ ਕਹਿਤਾ ਕਿ ਅਬ ਵਕਤ ਬਦਲ ਗਿਆ ਹੈ। ਸੋ ਅਸੀਂ ਅੱਜ ਤੱਕ ਆਪਦੇ ਉਹਨਾਂ ਆਗੂਆਂ ਨੂੰ ਨਿੰਦਦੇ ਭੰਡਦੇ ਆ ਰਹੇ ਹਾਂ ਜਿਨ੍ਹਾਂ ਨੇ ਉਸ ਮੌਕੇ ਇਹਨਾਂ ਕਾਂਗਰਸੀ ਲੀਡਰਾਂ ਦੇ ਉੱਤੇ, ਹਿੰਦੂ ਆਗੂਆਂ ਦੇ ਉੱਤੇ ਭਰੋਸਾ ਕੀਤਾ ਸੀ। ਉਹ ਵਿਸ਼ਵਾਸ, ਉਹ ਭਰੋਸਾ ਸਾਨੂੰ ਲੈ ਕੇ ਬਹਿ ਗਿਆ। ਉਸ ਤੋਂ ਬਾਅਦ ਵਿੱਚ ਬੜੇ ਲੰਮੇ ਸੰਘਰਸ਼ ਤੋਂ ਬਾਅਦ ਜੇ ਅਸੀਂ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਵਾਉਣ ਦੇ ਵਿੱਚ ਕਾਮਯਾਬ ਹੋ ਹੀ ਗਏ ਤਾਂ ਉਸ ਸੂਬੇ ਦੇ ਵਿੱਚ ਬਹੁਤ ਇਹੋ ਜਿਹਾ ਕੁਝ ਪਾ ਦਿੱਤਾ ਜਾਂ ਇਹੋ ਜਿਹਾ ਸੂਬਾ ਬਣਾਇਆ ਜਿਹਦੇ ਬਾਰੇ ਗੁਲਜ਼ਾਰੀ ਲਾਲ ਨੰਦਾ ਪਹਿਲਾਂ ਹੀ ਕਹਿੰਦਾ ਹੁੰਦਾ ਸੀ ਕਿ ਛੇਤੀ ਕੀਤੇ ਤਾਂ ਬਣਦਾ ਨਹੀਂ, ਜੇ ਬਣਾ ਦਿੱਤਾ ਪੰਜਾਬੀ ਸੂਬਾ ਤਾਂ ਆਉਣ ਵਾਲੀਆਂ ਜਿਹੜੀਆਂ ਸਿੱਖਾਂ ਦੀਆਂ ਨਸਲਾਂ ਨੇ, ਪੁਸ਼ਤਾਂ ਨੇ, ਉਹ ਪਿੱਟਿਆ ਕਰਨਗੀਆਂ ਵੀ ਐਡੇ ਕੁ ਐਸ ਸੂਬੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਸੀ। ਖੈਰ, ਉਹ ਜਿਹੜਾ ਸੂਬਾ ਸੀ ਜਦੋਂ ਬਣ ਗਿਆ, ਉਸ ਤੋਂ ਬਾਅਦ ਵਿੱਚ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੀ ਆਪਣੀ ਲੜਾਈ ਆ ਉਹ ਇਹ ਸੀ ਕਿ ਸਾਨੂੰ ਉੱਤਰੀ ਭਾਰਤ ਵਿੱਚ ਆਪਦਾ ਪੰਜਾਬੀ ਬੋਲੀ ਦੇ ਆਧਾਰ ਤੇ ਇਹੋ ਜਿਹਾ ਖਿੱਤਾ ਘੜਨ ਲਈ ਸੂਬਾ ਬਣਾ ਕੇ ਦਿੱਤਾ ਜਾਵੇ ਜਿੱਥੇ ਸਾਡੇ ਧਰਮ ਦੀ, ਸਾਡੀ ਬੋਲੀ ਦੀ ਬੱਲੇ ਬੱਲੇ ਹੋਵੇ। ਪਰ ਜਦੋਂ ਪੰਜਾਬੀ ਸੂਬਾ ਬਣ ਗਿਆ ਤਾਂ ਉਹਦੇ ਵਿੱਚ ਵੀ ਜਿਹੜੀਆਂ ਸਰਕਾਰਾਂ ਬਣੀਆਂ, ਉਹ ਅਕਾਲੀ ਦਲ ਦੀ ਜਦੋਂ ਵੀ ਕਿਤੇ ਸਰਕਾਰ ਬਣੀ ਤਾਂ ਭਾਰਤੀ ਜਨ ਸੰਘ ਜਾਂ ਜਿਹਨੂੰ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਕਹਿੰਦੇ ਆ, ਉਹਦੇ ਨਾਲ ਮੇਲ ਮਿਲਾਪ ਚੋਂ ਸਾਂਝੀ ਸਰਕਾਰ ਬਣੀ ਤੇ ਹਰ ਵਾਰ ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਹਿੱਤਾਂ ਦੀ ਬਲੀ ਦੇ ਕੇ ਸਰਕਾਰ ਬਣੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰ ਸੱਤਾ ਹੰਢਾਈ, ਪਰ ਹਰ ਵਾਰੀ ਸਾਡੀ ਬੋਲੀ ਅਤੇ ਸਾਡਾ ਸੱਭਿਆਚਾਰ ਜਿਹੜਾ ਹੈ ਉਹਦੀ ਕੋਈ ਗੱਲ ਨਹੀਂ ਹੋਈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਦੋਂ ਆਪਾਂ ਸੰਘਰਸ਼ ਹੀ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਾਉਣ ਦੀ ਜਿਹੜੀ
ਮੁੱਖ ਜੜ ਸੀ ਉਹ ਤਾਂ ਹੈ ਹੀ ਇਹ ਸੀਗੀ ਕਿ ਪੰਜਾਬ ਦੇ ਵਿੱਚ ਇੱਕ ਸਿੱਖਾਂ ਦੀ ਜਾਂ ਪੰਜਾਬੀ ਬੋਲੀ ਦੀ ਚੜ੍ਹਤ ਵਾਲਾ ਖਿੱਤਾ ਘੜਾਂਗੇ। ਬਾਅਦ ਵਿੱਚ ਜਦੋਂ ਸੂਬਾ ਬਣ ਗਿਆ ਸੀ, ਸਰਕਾਰਾਂ ਦਾ ਇਹ ਫਰਜ਼ ਸੀ ਕਿ ਹਰ ਵਾਰੀ ਇਹੋ ਜਿਹੀਆਂ ਨੀਤੀਆਂ ਏਜੰਡੇ ਲੈ ਕੇ ਆਉਣ ਜਿਹਦੇ ਨਾਲ ਪੰਜਾਬ ਦੇ ਵਿੱਚ ਕਿਸੇ ਹੋਰ ਬੋਲੀ ਦਾ ਖਤਰਾ ਪੰਜਾਬੀ ਬੋਲੀ ਨੂੰ ਨਾ ਰਵੇ, ਜਾਂ ਸਿੱਖੀ ਦੀ ਇਹੋ ਜਿਹੀ ਚੜ੍ਹਤ ਹੋਵੇ ਵੀ ਸਾਡੀ ਕੌਮ ਜਿਹੜੀ ਆ ਉਹਦਾ ਬੋਲਬਾਲਾ ਹੋਵੇ। ਪਰ ਹੋਇਆ ਬਿਲਕੁਲ ਇਸ ਦੇ ਉਲਟ। ਇੱਥੇ ਹਰ ਵਾਰੀ ਜਦੋਂ ਸਰਕਾਰ ਬਣੀ ਆ ਤਾਂ ਉਦੋਂ ਪੰਜਾਬੀ ਬੋਲੀ ਦੇ ਹੱਕ ਵਿੱਚ ਤਾਂ ਸਿਰਫ ਲਿਫਾਫੇਬਾਜ਼ੀ, ਡਰਾਮੇਬਾਜ਼ੀ, ਸ਼ੋਸ਼ੇਬਾਜ਼ੀ ਹੁੰਦੀ ਰਹੀ ਆ, ਤੇ ਜਿਹੜਾ ਬੜਾ ਸਮੂਥਲੀ, ਬੜਾ ਮਾਸੂਮੀਅਤ ਤੇ ਖੂਬਸੂਰਤੀ ਨਾਲ ਇੱਕ ਵਾਰ ਕੀਤਾ, ਹਮਲਾ ਕੀਤਾ ਕਿ ਹਿੰਦੀ ਬੋਲੀ ਜਿਹੜੀ ਆ ਉਹਨੂੰ ਵਧਾਇਆ ਜਾਵੇ, ਉਹਨੂੰ ਇੱਥੇ ਠੋਸਿਆ ਜਾਵੇ, ਉਹਨੂੰ ਥੋਪਿਆ ਜਾਵੇ। ਅੱਜ ਇੱਥੇ ਇਹ ਨਾ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ ਸੂਬਾ ਰਹਿਣ ਦਿੱਤਾ ਹੈ, ਨਾ ਇਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਰਹਿਣ ਦਿੱਤਾ। ਏਡੀਆਂ ਭਾਰੀ ਕੁਰਬਾਨੀਆਂ ਤੋਂ ਬਾਅਦ ਜੋ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਲਿਆ ਸੀ, ਉਹਦੇ ਵਿੱਚ ਸਾਨੂੰ ਵਾਕਿਆ ਹੀ ਅਫਸੋਸ ਆ ਕਿ ਏਡੀਆਂ ਭਾਰੀਆਂ ਕੁਰਬਾਨੀਆਂ ਇਸ ਗੱਲ ਲਈ ਕੀਤੀਆਂ ਸੀ। ਇਹੋ ਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਹਰ ਕੋਈ ਇੱਥੋਂ ਭੱਜ ਜਾਣਾ ਚਾਹੁੰਦਾ, ਹਰ ਕੋਈ ਇੱਥੋਂ ਨਿਕਲ ਜਾਣਾ ਚਾਹੁੰਦਾ, ਤੇ ਇਹ ਸਾਰਾ ਕੁਝ ਕਰਨ ਕਰਾਉਣ ਦੇ ਵਿੱਚ ਭਾਰਤ ਦੀ ਹਿੰਦੂਤਵੀ ਹਕੂਮਤੀ ਜਿਹੜੀ ਧੈਰਵਾ ਜਾਂ ਢਾਂਚਾ ਆ, ਨਿਜ਼ਾਮ ਆ, ਉਹ ਤਾਂ ਦੋਸ਼ੀ ਹੈਗਾ ਹੀ ਆ। ਖੁਫੀਆ ਏਜੰਸੀਆਂ ਦੇ ਆਪਰੇਸ਼ਨ ਵੀ ਦੋਸ਼ੀ ਹੈ, ਤੇ ਕਾਂਗਰਸ ਸਮੇਤ, ਬੀਜੇਪੀ ਸਮੇਤ ਹੋਰ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਪਰ ਸਾਡਾ ਸਭ ਤੋਂ ਵੱਡਾ ਜਿਹੜਾ ਰੋਸ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਆ, ਜਿਹੜਾ ਅੱਜ ਕੱਲ ਬਾਦਲ ਦਲ ਕਹਾਉਂਦਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪ ਤਾਂ ਚਲਾਣੇ ਕਰ ਗਏ, ਪਰ ਉਹਨਾਂ ਨੇ ਆਪਦੇ ਵਰਗੇ ਇੱਥੇ ਬਹੁਤ ਸਾਰੇ ਲੋਕ ਪੈਦਾ ਕਰ ਦਿੱਤੇ ਆ, ਜਿਹੜੇ ਹੁਣ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦਾ ਜਿਹੜਾ ਰਹਿੰਦਾ ਖੂੰਹਦਾ ਪੱਖ ਵਾ ਉਹਨੂੰ ਮਾਰਨਗੇ। ਕਿਉਂਕਿ ਇਹਨਾਂ ਨੂੰ ਇਹ ਤਾਂ ਸਮਝ ਹੈ ਹੀ ਨਹੀਂ ਕਿ ਜਦੋਂ ਪਹਿਲੀ ਵਾਰ ਪੰਜਾਬੀ ਸੂਬਾ ਬਣਨ ਤੋਂ ਬਾਅਦ ਸਰਕਾਰ ਬਣੀ ਸੀ, ਭਾਰਤੀ ਜਨਸੰਘ ਅਤੇ ਅਕਾਲੀ ਦਲ ਦੀ ਜਿਹੜੀ ਸਾਂਝੀ ਸਰਕਾਰ ਸੀ, ਥੋੜੇ ਦਿਨ ਚੱਲੀ ਸੀ, ਉਸ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਇੱਕ ਅੰਦਰ ਖਾਤੇ ਜੰਗ ਜਿਹੜੀ ਆ ਉਹ ਲੱਗੀ ਹੋਈ ਹੈ। ਇੱਕ ਪਾਸੇ ਉਹ ਲੋਕ ਨੇ ਜਿਹੜੇ ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਦੀ ਚੜ੍ਹਤ ਚਾਹੁੰਦੇ ਆ, ਜਿਵੇਂ ਆਨੰਦਪੁਰ ਦੇ ਮਤੇ ਦੇ ਵਿੱਚ ਲਿਖਿਆ ਸੀ, ਖਾਲਸਾ ਜੀ ਕੇ ਬੋਲ ਬਾਲੇ। ਪੰਜਾਬ ਦੀ ਧਰਤੀ ਉੱਤੇ ਪੰਜਾਬੀ ਬੋਲੀ ਦਾ ਤੇ ਸਿੱਖੀ ਦੀ ਚੜ੍ਹਦੀ ਕਲਾ ਦਾ ਜਿਹੜੀ ਵੀ ਕੋਈ ਗੱਲ ਕਰਨ ਵਾਲੀ ਸ਼ਖਸੀਅਤ ਹੁੰਦੀ ਆ ਜਾਂ ਧਿਰ ਹੁੰਦੀ ਆ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਬਾਅਦ ਵਿੱਚ ਜਿਹੜੇ ਅਕਾਲੀ ਆਗੂ ਸੀ, ਜਿਨ੍ਹਾਂ ਨੂੰ ਟਕਸਾਲੀ ਅਕਾਲੀ ਆਗੂ ਕਿਹਾ ਜਾਂਦਾ ਸੀ, ਉਹ ਵੀ ਹੁਣ ਬਹੁਤ ਘੱਟ ਗਿਣਤੀ 'ਚ ਰਹਿ ਗਏ ਆ, ਉਹਨਾਂ ਦੀ ਵੀ ਕੋਈ ਉਹੋ ਜਿਹੀ ਤਾਕਤ ਨਹੀਂ ਰਹੀ। ਤੋਂ ਕੁੱਲ ਮਿਲਾ ਕੇ ਜਿਹੜਾ ਸਿੱਖ ਇਜ਼ਮ ਨੂੰ, ਖਾਲਸਾਈ ਚੜ੍ਹਤ ਨੂੰ ਇੱਥੇ ਵਧਣ ਫੁੱਲਣ ਲਈ ਮਾਹੌਲ ਚਾਹੀਦਾ ਸੀ, ਉਹ ਸਾਰਾ ਕੁਝ ਮਲੀਆ ਮੇਟ ਕਰ ਦਿੱਤਾ ਗਿਆ, ਤੇ ਉਲਟਾ ਇੱਥੇ ਇਹੋ ਜਿਹਾ ਮਾਹੌਲ ਬਣ ਗਿਆ ਕਿ ਸਾਡਾ ਇਸ਼ਟ ਵੀ ਸੁਰੱਖਿਅਤ ਨਹੀਂ। ਹੱਕਾਂ ਹਿੱਤਾਂ ਲਈ ਅਸੀਂ ਅਸਾਲਟਾਂ ਵੀ ਚਲਾ ਕੇ ਦੇਖ ਲਈਆਂ, ਜਿਹੜਾ ਵੀ ਭਰ ਕੇ ਦੇਖ ਲਈਆਂ, ਲੋਕਤੰਤਰੀ ਅਤੇ ਹਥਿਆਰਬੰਦ ਦੋਨੇ ਢੰਗ ਤਰੀਕੇ ਅਪਣਾ ਕੇ ਦੇਖ ਲੈ, ਪਰ ਵਾਹ ਕਿਸੇ ਤਰੀਕੇ ਨਾਲ ਸਾਡੀ ਚੱਲੀ ਨਹੀਂ। ਇਸ ਮਾਹੌਲ ਦੇ ਵਿੱਚ ਅਜੇ ਵੀ ਜਿਹੜੇ ਸਿੱਖ ਪੰਥਕ ਹੱਕਾਂ ਦੀ ਰਾਖੀ ਲਈ ਡਟੇ ਹੋਏ ਨੇ, ਜਿਨ੍ਹਾਂ ਨੂੰ ਇਹ ਗੱਲ ਵੀ ਡਲਾ ਨਹੀਂ ਸਕੀ ਕਿ ਬਾਦਲ ਦਲ ਤਾਂ ਹੁਣ ਦਿੱਲੀ ਦਰਬਾਰ ਨਾਲ ਮਿਲ ਕੇ ਉਹੋ ਜਿਹੀਆਂ ਹੀ ਹਰਕਤਾਂ ਕਰਨ ਲੱਗ ਪਿਆ ਜਿਹੋ ਜਿਹੀਆਂ ਕਾਂਗਰਸ ਤੇ ਭਾਜਪਾ ਵਾਲੇ ਕਰਦੇ ਸੀ। ਇਹ ਵੀ ਉਵੇਂ ਗੋਲੀਆਂ ਮਾਰਦੇ ਆ, ਉਵੇਂ ਹੀ ਅਣਪਛਾਤੀ ਪੁਲਿਸ ਲਈ ਫਿਰਦੇ ਆ, ਉਵੇਂ ਸੈਣੀ ਵਰਗੇ ਤੇ ਇਜ਼ਹਾਰ ਆਲਮ ਵਰਗਿਆਂ ਨੂੰ ਸਰਪ੍ਰਸਤੀ ਦੇ ਰਹੇ ਨੇ। ਸਾਰੇ ਬੁੱਚੜ ਪੁਲਸੀਆਂ ਨੂੰ, ਉਹਨਾਂ ਗੱਲਾਂ ਕਰਨ ਵਾਲਿਆਂ ਨੂੰ ਜਿਨ੍ਹਾਂ ਦੇ ਖਿਲਾਫ ਅਸੀਂ ਅਕਾਲੀ ਦਲ ਤੋਂ ਆਸ ਕਰਦੇ ਸੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਵਰਗੇ ਜਾਂ ਹੋਰ ਸਾਡੇ ਜਿਹੜੇ ਬੇਦੋਸ਼ੇ ਸਿੱਖ ਕਤਲ ਕੀਤੇ ਆ, ਉਹ ਕਾਤਲ ਪੁਲਸੀਆਂ ਨੂੰ ਸਜ਼ਾਵਾਂ ਦਿਵਾਉਣਗੇ। ਪਰ ਇਹ ਸਾਰਾ ਕੁਝ ਅਗਲੇ ਛੱਡ ਛਡਾ ਕੇ ਉਹ ਤਾਂ ਹੁਣ ਇਹ ਕਹਿ ਰਹੇ ਨੇ ਕਿ ਜੀ ਸਾਡੀ ਤਾਂ ਭਾਰਤੀ ਜਿਹੜੀ ਸਿਆਸਤ ਵਾ
ਉਹਦੇ ਤਹਿਤ ਹੀ ਚੱਲਣਾ ਮਜਬੂਰੀ ਹੈ। ਇਹਦੇ ਨਾਲ ਸਾਡਾ ਜਿਹੜਾ ਭਵਿੱਖ ਵਾ ਉਹਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਹੈ ਉਹ ਖੜੀ ਹੁੰਦੀ ਦਿਖ ਰਹੀ ਹੈ। ਜਿਸ ਤਰੀਕੇ ਨਾਲ ਬਾਦਲ ਦਲ ਨੇ ਆਪਦੀਆਂ ਹਰਕਤਾਂ ਨਾਲ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਆਪਦਾ ਭਰੋਸਾ ਕਮਜ਼ੋਰ ਕਰ ਲਿਆ ਹੈ, ਤੇ ਜਿਸ ਤਰੀਕੇ ਨਾਲ ਉਹਦੀ ਥਾਂ ਲੈਣ ਲਈ ਕੋਈ ਹੋਰ ਸਿੱਖ ਸਿਆਸਤਦਾਨਾਂ ਦਾ ਸਮੂਹ ਨਹੀਂ ਉੱਭਰਿਆ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਇੱਕ ਨਵੀਂ ਧਿਰ ਪੈਦਾ ਹੋ ਗਈ ਹੈ, ਇਹ ਸਾਰੇ ਮਾਹੌਲ ਦੇ ਵਿੱਚ ਅੱਕੇ ਹੋਏ ਲੋਕਾਂ ਨੂੰ ਇਉਂ ਲੱਗਣ ਲੱਗ ਪਿਆ ਕਿ ਅਕਾਲੀ ਦਲ ਦੀ ਥਾਂ ਭਾਜਪਾ ਦੀ ਥਾਂ ਮਾਫ ਕਰਨਾ ਅਕਾਲੀ ਦਲ ਦੀ ਥਾਂ ਆਮ ਆਦਮੀ ਪਾਰਟੀ ਅਤੇ ਜਿਹੜੀਆਂ ਹੋਰ ਸਿਆਸੀ ਜਮਾਤਾਂ ਉਹਨਾਂ ਦੀ ਥਾਂ ਸਾਨੂੰ ਕਦੇ ਬੀਜੇਪੀ ਨੂੰ ਵੀ ਮੌਕਾ ਦੇ ਕੇ ਦੇਖ ਲੈਣਾ ਚਾਹੀਦਾ। ਬੀਜੇਪੀ ਨੇ ਆਪਣਾ ਏਜੰਡਾ ਕਦੇ ਲੁਕੋਇਆ ਨਹੀਂ। ਉਹ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਦੀ ਗੱਲ ਬੜੇ ਲੰਮੇ ਅਰਸੇ ਤੋਂ ਕਰਦੇ ਆ ਰਹੇ ਕਿ ਜੀ ਇਹਨਾਂ ਪੱਗਾਂ ਵਾਲਿਆਂ ਨੇ, ਸਿੱਖ ਸਰਦਾਰਾਂ ਨੇ ਜਦੋਂ ਵੀ ਕਿਸੇ ਪਾਰਟੀ ਦਾ ਰਾਜ ਆਉਂਦਾ ਉਹਨਾਂ ਨੇ ਹਮੇਸ਼ਾ ਪੱਗ ਵਾਲਾ ਸਰਦਾਰ ਬੰਦਾ ਹੀ ਜਿਹੜਾ ਉਹ ਮੁੱਖ ਮੰਤਰੀ ਬਣਾਉਣਾ ਹੁੰਦਾ, ਤੇ ਤੁਸੀਂ ਹੁਣ ਤੱਕ ਪੰਜਾਬ ਦਾ ਬੇੜਾ ਹੀ ਗਰਕ ਕੀਤਾ ਤੇ ਇੱਕ ਵਾਰੀ ਸਾਨੂੰ ਮੌਕਾ ਦੇ ਕੇ ਦੇਖੋ। ਇਹ ਗੱਲ ਉਹਨਾਂ ਨੂੰ ਕਹਿਣ ਲੱਗਿਆਂ ਕੋਈ ਬਹੁਤੀ ਝਿਜਕ ਨਹੀਂ ਆਉਂਦੀ, ਤੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਹੁਣ ਇਹ ਗੱਲ ਸੁਣਨ ਲੱਗਿਆ ਵੀ ਹੁਣ ਉਹੋ ਜਿਹੀ ਅਲਕਤ ਨਹੀਂ ਆਉਂਦੀ, ਉਹੋ ਜਿਹੀ ਖਿਝ ਨਹੀਂ ਆਉਂਦੀ, ਕਿਉਂਕਿ ਅਕਾਲੀ ਆਗੂਆਂ ਨੇ ਲੋਕਾਂ ਨੂੰ ਜਲੀਲ ਹੀ ਇੰਨਾ ਕੀਤਾ ਕਿ ਹੁਣ ਲੱਗਦਾ ਜਿਹੜੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲ ਜਾ ਸਕਦੇ ਆ ਉਹ ਕਦੇ ਇਸ ਗੱਲ ਬਾਰੇ ਵੀ ਸੋਚ ਸਕਦੇ ਆ। ਇਹ ਜਿਹੜੀ ਗੱਲ ਮੈਂ ਆਖ ਰਿਹਾ ਇਹਦੇ ਨਤੀਜੇ ਬੇਹੱਦ ਖਤਰਨਾਕ ਹੋਣਗੇ। ਬੀਜੇਪੀ ਦੇ ਵਿੱਚ ਜੋ ਸੋਚ ਕੰਮ ਕਰਦੀ ਆ ਉਹਨੂੰ ਸਮਝਣਾ ਚਾਹੀਦਾ। ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੀ ਬੋਲੀ ਅਤੇ ਸੱਭਿਆਚਾਰ ਨੂੰ, ਸਿੱਖ ਸੱਭਿਆਚਾਰ ਨੂੰ ਖਤਰਾ, ਉਹ ਖਤਰਾ ਫਿਰ ਪੂਰਾ ਸਿਖਰ ਤੇ ਚਲੇ ਜਾਏਗਾ ਜੇਕਰ ਪੰਜਾਬ ਦੇ ਵਿੱਚ ਬੀਜੇਪੀ ਦਾ ਰਾਜ ਭਾਗ ਆਉਂਦਾ। ਹੁਣ ਵੀ ਅਗਲੇ ਕਸਰ ਕੋਈ ਨਹੀਂ ਛੱਡ ਰਹੇ, ਹੁਣ ਵੀ ਕੋਈ ਉਹਨਾਂ ਵੱਲੋਂ ਇਹ ਨਹੀਂ ਕਿ ਕੱਚਾ ਛੱਡਿਆ ਜਾ ਰਿਹਾ ਕੰਮ, ਪਰ ਫੇਰ ਤਾਂ ਗੱਲਾਂ ਹੀ ਹੋਰ ਹੋਣੀਆਂ। ਹੁਣ ਜਦੋਂ ਅਸੀਂ ਰੌਲਾ ਰੱਪਾ ਪਾਉਂਦੇ ਆ ਕਿ ਪੰਜਾਬੀ ਬੋਲੀ ਨੂੰ ਜਾਂ ਸਿੱਖ ਸੱਭਿਆਚਾਰ ਨੂੰ ਖਤਰਾ, ਤਾਂ ਉਹਨੂੰ ਸੁਣ ਲਿਆ ਜਾਂਦਾ, ਉਹਨੂੰ ਸਪੇਸ ਮਿਲ ਜਾਂਦੀ। ਪਰ ਜਿਹੋ ਜਿਹਾ ਫਾਸੀਵਾਦੀ ਰੁਝਾਨ ਬੀਜੇਪੀ ਨੇ ਫੜਿਆ ਹੋਇਆ ਮੁਲਕ ਭਰ ਦੇ ਵਿੱਚ, ਖਾਸ ਤੌਰ ਦੇ ਉੱਤੇ ਜਿਵੇਂ ਆਦਿੱਤਿਆਨਾਥ ਯੋਗੀ ਨੇ ਯੂਪੀ ਦੇ ਵਿੱਚ ਬੀਜੇਪੀ ਦੇ ਵਿਚਾਰ ਫਲਸਫੇ ਦੇ ਉਲਟ ਚੱਲਣ ਵਾਲੇ ਲੋਕਾਂ ਨਾਲ ਜਿਸ ਤਰੀਕੇ ਨਾਲ ਨਜਿੱਠਣਾ ਸ਼ੁਰੂ ਕੀਤਾ ਹੋਇਆ, ਹੁਣ ਤਾਂ ਕਰਨਾਟਕਾ ਦੇ ਵਿੱਚ ਉੱਥੋਂ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਵਸਨ ਗੌੜਾ ਪਾਟਲ, ਉਹਨੇ ਐਲਾਨ ਕੀਤਾ ਹੈ ਕਿ ਅਸੀਂ ਕਰਨਾਟਕਾ ਦੇ ਵਿੱਚ ਵੀ ਯੋਗੀ ਵਰਗੀ ਸਰਕਾਰ ਆ ਜਿਹੜੀ ਉਹ ਬਣਾਉਣੀ ਹੈ, ਜਿਹੜਾ ਵੀ ਹਿੰਦੂ ਦੇ ਖਿਲਾਫ ਬੋਲੂਗਾ ਉਹਦਾ ਐਨਕਾਊਂਟਰ ਕਰ ਦਿਆ ਕਰਾਂਗੇ। ਹੁਣ ਤੁਸੀਂ ਸੋਚੋ ਕਿ ਜੇ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਹੋਵੇ, ਅਸਲ ਵਿੱਚ ਸ਼ਬਦ ਤਾਂ ਉਹ ਹਿੰਦੂ ਵਰਤ ਰਿਹਾ ਵਾ ਕਿ ਜਿਹੜਾ ਹਿੰਦੂ ਦੇ ਖਿਲਾਫ ਬੋਲੂਗਾ, ਪਰ ਅਸਲ ਵਿੱਚ ਉਹਦਾ ਮਤਲਬ ਸਪਸ਼ਟ ਵਾ ਕਿ ਜਿਹੜਾ ਵੀ ਕਰਨਾਟਕਾ ਦੇ ਵਿੱਚ ਕਰਨਾਟਕਾ ਦੇ ਹੱਕਾਂ ਲਈ, ਕਰਨਾਟਕਾ ਦੀ ਬੋਲੀ ਲਈ, ਕਰਨਾਟਕਾ ਦੇ ਸੱਭਿਆਚਾਰ ਲਈ, ਕਰਨਾਟਕਾ ਦੇ ਹਿੱਤਾਂ ਲਈ ਬੋਲੇਗਾ, ਉਹਨੂੰ ਹਿੰਦੂ ਦੇ ਖਿਲਾਫ ਬੋਲਦਾ ਮੰਨ ਲਿਆ ਜਾਊਗਾ ਤੇ ਉਹਨੂੰ ਐਨਕਾਊਂਟਰ ਕਰ ਦਿੱਤਾ ਜਾਊਗਾ। ਜਿਵੇਂ ਪੰਜਾਬ ਦੇ ਵਿੱਚ ਜੇਕਰ ਕੋਈ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ ਹੈ, ਪੰਜਾਬੀ ਬੋਲੀ ਦੀ ਬੱਲੇ ਬੱਲੇ ਮੰਗਦਾ ਹੈ, ਉਹਨੂੰ ਕਿਹਾ ਜਾਊਗਾ ਕਿ ਇਹ ਤਾਂ ਹਿੰਦੂਆਂ ਦਾ ਦੁਸ਼ਮਣ, ਹਿੰਦੂ ਸਿੱਖ ਏਕਤਾ ਦਾ ਵੈਰੀ ਹੈ। ਹਿੰਦੂ ਸਿੱਖ ਏਕਤਾ ਦਾ ਵੈਰੀ ਫਿਰ ਨਾਲ ਦੀ ਨਾਲ ਪਾਕਿਸਤਾਨ ਦਾ ਪਿੱਠੂ, ਨਾਲ ਦੀ ਨਾਲ ਫਿਰ ਉਹਨੂੰ ਕਹਿ ਦਿੰਦੇ ਨੇ ISI ਦਾ ਬੰਦਾ, ਫਿਰ ਗਾਹਾਂ ਉਹਨੂੰ ਖਤਰਨਾਕ ਦਹਿਸ਼ਤਗਰਦ, ਸਿਰ ਫਿਰਿਆ, ਕਾਤਲ, ਵੱਖਵਾਦੀ, ਅੱਤਵਾਦੀ, ਜੋ ਮਰਜ਼ੀ ਕਹਿ ਲਓ, ਫਿਰ ਉਹਨੂੰ ਕਤਲ ਕਰਨਾ, ਮਨ ਭੋ ਦੀ ਸਜ਼ਾ ਦੇਣਾ ਸੌਖਾ ਹੋ ਜਾਂਦਾ। ਸੋ ਜਿਹੜਾ ਬੀਜੇਪੀ ਦਾ ਏਜੰਡਾ ਉਹਨੂੰ ਸਮਝਣ ਦੀ ਲੋੜ ਹੈ। ਇਸ ਮੌਕੇ ਕਰਨਾਟਕਾ ਦੇ ਲੋਕ ਜਿਨ੍ਹਾਂ ਨੇ ਇਹ ਗੱਲ ਉਸ ਵਸਨ ਗੌੜਾ ਪਾਟਲ ਬੀਜੇਪੀ ਦੇ ਲੀਡਰ ਦੇ ਉਹ ਸੁਣੀ ਹੈ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹ ਕੀ ਮਹਿਸੂਸ ਕਰਦੇ। ਇਸ ਗੱਲ ਨੂੰ ਸਮਝਣ ਲਈ ਆਪਾਂ ਪੰਜਾਬ ਵੱਲ ਆਈਏ। ਪੰਜਾਬ ਦੇ ਵਿੱਚ ਬੜੇ ਲੰਮੇ ਅਰਸੇ ਤੋਂ ਇੱਕ ਮਾਹੌਲ, ਇੱਕ ਨੈਰੇਟਿਵ ਸਿਰਜਿਆ ਜਾ ਰਿਹਾ
ਜਿਹਦੇ ਤਹਿਤ ਉਹਨਾਂ ਨੇ 100 ਇੱਥੇ ਇਹੋ ਜਿਹਾ ਬੰਦਾ ਪੈਦਾ ਕੀਤਾ ਹੈ ਜਿਹੜਾ ਸਿੱਖ ਜਜ਼ਬਾਤਾਂ ਦੀ ਹੇਠੀ ਕਰਦਾ ਹੈ, ਜਿਨ੍ਹਾਂ ਹਿੰਦੂ ਕੱਟੜਪੰਥੀਆਂ ਨੂੰ ਉਹਨਾਂ ਨੇ ਕਈ ਸੁੱਖ ਸਹੂਲਤਾਂ ਦਿੱਤੀਆਂ ਹੋਈਆਂ ਨੇ ਤੇ ਉਹਨਾਂ ਬੰਦਿਆਂ ਦਾ ਕੋਈ ਬਹੁਤਾ ਵਧੀਆ ਜੀਵਨ ਜਾਂ ਕੋਈ ਬਹੁਤ ਵੱਡੀ ਕ੍ਰੈਡੀਬਿਲਿਟੀ ਤਾਂ ਸਮਾਜ ਵਿੱਚ ਹੈ ਨਹੀਂ। ਹਿੰਦੂ ਭਾਈਚਾਰਾ ਉਹਨਾਂ ਨੂੰ ਆਪਣੇ ਨੁਮਾਇੰਦੇ ਵੀ ਨਹੀਂ ਮੰਨਦਾ, ਪਰ ਉਹਨਾਂ ਨੂੰ ਧੱਕੇ ਨਾਲ ਇੱਕ ਆਗੂ ਦੀ ਜਿਹੜੀ ਆ ਪੋਜੀਸ਼ਨ ਉਹ ਦਿੱਤੀ ਜਾਂਦੀ ਆ ਕਿ ਲਓ ਜੀ ਆ ਗਨਮੈਨ ਨੇ, ਆ ਲਓ ਜੀ ਇਹਨਾਂ ਕੋਲੇ ਆ ਸੁੱਖ ਸਹੂਲਤਾਂ ਨੇ, ਗੱਡੀਆਂ ਨੇ। ਲੋਕਾਂ ਦੇ ਟੈਕਸ ਨਾਲ ਉਹਨਾਂ ਨੂੰ ਮੱਲੋ ਮੱਲੀ ਦੇ ਲੀਡਰ ਬਣਾ ਕੇ ਉਹਨਾਂ ਨੂੰ ਇਹ ਖੁਦ ਦਿੱਤੀ ਜਾਂਦੀ ਆ ਕਿ ਉਹ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ। ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਬੇਸ਼ੱਕ ਲੁਧਿਆਣੇ ਵਾਲੇ ਮੰਡ ਤੋਂ ਜਾਂ ਹੋਰ ਕਈਆਂ ਤੋਂ ਇਹੋ ਜਿਹੀਆਂ ਰਿਪੋਰਟਾਂ ਹੁਣ ਆਉਂਦੀਆਂ ਨੇ ਕਿ ਉਹ ਤੰਗ ਬੜੇ ਆ। ਜਦੋਂ ਤੋਂ ਸੁਧੀਰ ਸੂਰੀ ਦਾ ਕਤਲ ਹੋਇਆ ਉਦੋਂ ਬਾਅਦ ਵਿੱਚ ਸਾਰਿਆਂ ਨੂੰ ਉਹਨਾਂ ਨੂੰ ਮਿਲ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮਝਾਇਆ, ਲੱਗਦਾ ਹੈ ਕਿ ਹਿਸਾਬ ਨਾਲ ਚੱਲੋ, ਜੇ ਕੱਲ ਨੂੰ ਕੋਈ ਗੜਬੜ ਹੋ ਗਈ, ਹੁਣ ਨਾ ਤਾਂ ਬਾਦਲ ਦਾ ਰਾਜ ਆ ਨਾ ਕਾਂਗਰਸ ਦਾ ਰਾਜ ਆ, ਜੇ ਕਿਸੇ ਨੇ ਤੁਹਾਡਾ ਕੰਡਾ ਕੱਢ ਦਿੱਤਾ ਸਾਡੇ ਲਈ ਵਿਪਤਾ ਖੜੀ ਹੋ ਗਈ, ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਕੋਈ ਮਾਰੇ ਜਾਂ ਤੁਹਾਡੇ ਕੋਈ ਦੁਆਲੇ ਹੋਵੇ, ਤੇ ਤੁਹਾਡਾ ਬਚਾਅ, ਤੁਹਾਡੇ ਤੇ ਅਟੈਕ ਤਾਂ ਨਹੀਂ ਹੋਣਾ ਜੇ ਤੁਸੀਂ ਕੋਈ ਮਾੜੀ ਚੰਗੀ ਗੱਲ ਨਾ ਕਰੋ। ਸੋ ਆਪ ਵੀ ਸੁਖੀ ਵਸੋ, ਸਾਨੂੰ ਵੀ ਸੁਖੀ ਵਸਣ ਦੇਵੋ। ਹੁਣ ਭਾਵੇਂ ਇਹ ਗੱਲ ਬੰਦ ਹੋਈ ਆ ਜਾਂ ਘਟੀ ਆ, ਪਰ ਪਿਛਲੇ 10-12 ਸਾਲ ਲਗਾਤਾਰ ਸਿੱਖ ਜਜ਼ਬਾਤਾਂ ਨੂੰ ਵਾਰ-ਵਾਰ ਜ਼ਖਮ ਉੱਤੇ ਜਿਵੇਂ ਨੂਣ ਪਾਈ ਦਾ ਏਦਾਂ ਪਾਇਆ ਗਿਆ, ਜਲੀਲ ਕੀਤਾ ਗਿਆ। ਹੁਣ ਸਾਰਿਆਂ ਸਿੱਖਾਂ ਦਾ ਇੱਕੋ ਜਿਹਾ ਹਾਜ਼ਮਾ ਤਾਂ ਹੋ ਨਹੀਂ ਸਕਦਾ। ਬਹੁਤ ਸਾਰੇ ਸਿੱਖ ਵੀਰ ਭਰਾ ਜਿਹੜੇ ਨੇ ਉਹਨਾਂ ਨੇ ਵੀ ਪ੍ਰਤੀਕਿਰਿਆ ਦੇ ਵਿੱਚ ਬਹੁਤ ਸਾਰੀਆਂ ਫਿਰ ਗੱਲਾਂ ਕਹਿਣੀਆਂ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਅਸਲੀ ਜਾਂ ਨਕਲੀ ਫੇਸਬੁੱਕ ਖਾਤੇ ਤੋਂ ਕੌਣ ਕੀ ਕਰ ਰਿਹਾ ਇਹ ਕਿਹਾ ਨਹੀਂ ਜਾ ਸਕਦਾ। ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਵੀ ਅਸੀਂ ਵੇਖੀਆਂ ਕਿ ਯਕੀਨ ਨਹੀਂ ਆਉਂਦਾ ਕਿ ਇਹ ਕੋਈ ਸਿੱਖ ਇਹੋ ਜਿਹੀ ਗੱਲ ਲਿਖ ਸਕਦਾ ਜਾਂ ਕਰ ਸਕਦਾ। ਪਰ ਉੱਤੇ ਕਿਸੇ ਸਿੱਖ ਯੋਧੇ ਦੀ ਜਾਂ ਕਿਸੇ ਇਹੋ ਜਿਹੇ ਤਰੀਕੇ ਨਾਲ ਖੰਡਾ ਕਿਰਪਾਨ ਹੀ ਲਾ ਲਓ, ਉਹ ਬਣਾ ਕੇ ਆਈਡੀ ਦੇ ਉੱਤੇ ਦਰਸਾਉਣਾ ਕਿ ਸਿੱਖ ਦੀ ਆਈਡੀ ਹੈ, ਫਿਰ ਉਹਦੇ ਤੋਂ ਹਿੰਦੂ ਜਜ਼ਬਾਤਾਂ ਦੇ ਖਿਲਾਫ ਉਹੋ ਜਿਹੀ ਨਫ਼ਰਤ ਵਾਲੀ ਬੋਲੀ ਵਿੱਚ ਲਿਖਣਾ ਬੋਲਣਾ, ਭਾਵੇਂ ਸਭ ਨੂੰ ਪਤਾ ਹੁੰਦਾ ਹੈ ਕਿ ਇਹ ਨਕਲੀ ਫੇਸਬੁੱਕ ਖਾਤਾ, ਪਰ ਜਿਹੜੇ ਸਿੱਖ ਦੁਖੀ ਹੁੰਦੇ ਆ ਕਿ ਸਾਡੇ ਧਰਮ ਦੇ ਖਿਲਾਫ ਹਿੰਦੂ ਕੱਟੜਪੰਥੀ ਇੰਨੀ ਜ਼ਿਆਦਾ ਨੀਵੇਂ ਦਰਜੇ ਦੀ ਭਗਾਈ ਮਾਰਦੇ ਆ, ਉਹਨਾਂ ਨੂੰ ਤਸੱਲੀ ਜੀ ਮਿਲਦੀ ਹੈ ਇਸ ਗੱਲ ਕਿ ਲਓ ਚਲੋ ਅਸੀਂ ਤਾਂ ਨਹੀਂ ਸੀ ਲਿਖ ਸਕਦੇ, ਕਿਸੇ ਨੇ ਤਾਂ ਲਿਖੇ। ਭਾਵੇਂ ਇਹ ਗੱਲ ਚੰਗੀ ਨਹੀਂ, ਪਰ ਇਹ ਉਵੇਂ ਦੀ ਗੱਲ ਹੀ ਆ ਵੀ ਜਿਹੜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਕਿਤਾਬ ਲਾਲਾ ਦੌਲਤ ਰਾਏ ਦੀ, ਉਹਦੇ ਬਾਰੇ ਜਦੋਂ ਅੱਜ ਕੋਈ ਵਿਚਾਰ ਕਰਦਾ ਤਾਂ ਉਹ ਇਹ ਕਹਿੰਦਾ ਹੈ ਕਿ ਇਹ ਕਿਤਾਬ ਜਿਹੜੀ ਆ ਸਿੱਖ ਫਲਸਫੇ ਨੂੰ ਸੱਟ ਮਾਰਦੀ ਹੈ। ਇਹ ਸਿੱਖਾਂ ਨੂੰ ਹਿੰਦੂ ਦਰਸਾਉਂਦੀ ਆ, ਗੁਰੂ ਸਾਹਿਬਾਨ ਨੂੰ ਹਿੰਦੂ ਦਰਸਾਉਂਦੀ ਹੈ, ਤੇ ਖਾਲਸੇ ਦੀ ਸਿਰਜਣਾ ਦਾ ਨਿਸ਼ਾਨਾ ਹਿੰਦੂਆਂ ਦੀ ਰਾਖੀ ਕਰਨਾ ਦਰਸਾਉਂਦੀ ਹੈ। ਇਹ ਕਿਤਾਬ ਸਿੱਖ ਨਜ਼ਰੀਏ ਅਨੁਸਾਰ ਬਿਲਕੁਲ ਠੀਕ ਨਹੀਂ ਹੈ, ਪਰ ਇਸ ਕਿਤਾਬ ਦੇ ਵਿੱਚ ਜਿੰਨੇ ਕੱਟੜ ਤੇ ਭੈੜੇ ਤੇ ਖਤਰਨਾਕ ਤਰੀਕੇ ਨਾਲ ਹਿੰਦੂ ਕੱਟੜਪੰਥੀਆਂ ਨੂੰ ਗਾਲ ਭਰਾਈ ਹੋਈ ਹੈ ਨਾ, ਉਹ ਕਮਾਲ ਦੀ ਹੈ। ਔਰ ਉਹੋ ਜਿਹੀ ਬੋਲੀ ਸ਼ੈਲੀ ਦੇ ਵਿੱਚ ਕੋਈ ਸਿੱਖ ਵੀ ਸ਼ਾਇਦ ਨਾ ਲਿਖ ਸਕੇ ਜਿਹੋ ਜਿਹੀ ਬੋਲੀ ਸ਼ੈਲੀ ਜਿਹੜੀ ਆ ਲਾਲਾ ਦੌਲਤ ਰਾਏ ਆਰੀਆ ਸਮਾਜੀ ਨੇ ਉਸ ਕਿਤਾਬ ਵਿੱਚ ਵਰਤੀ ਹੈ। ਤੋ ਬਹੁਤੇ ਸਿੱਖਾਂ ਨੇ ਉਹ ਕਿਤਾਬ ਘਰ ਘਰ ਇਸੇ ਕਰਕੇ ਉਪੜਦੀ ਕਰਤੀ ਵੀ ਚਲੋ ਇਹਦੇ ਵਿੱਚ ਉਹ ਗੱਲਾਂ ਨੇ ਜਿਹੜੀਆਂ ਅਸੀਂ ਸਿੱਖ ਹੋਣ ਦੇ ਨਾਤੇ ਸ਼ਾਇਦ ਨਾ ਕਹਿ ਸਕੀਏ ਕਿਸੇ ਹਿੰਦੂ ਨੂੰ। ਬਹੁਤ ਹੀ ਜ਼ਿਆਦਾ ਤਿੱਖੇ ਤੇ ਤਲਖ ਜਿਹੜੇ ਨੇ ਉਹਦੇ ਵਿੱਚ ਗੱਲਾਂ ਬਾਤਾਂ ਨੇ, ਪਹਿਰੇ ਨੇ। ਜਦੋਂ ਵੀ ਉਸ ਕਿਤਾਬ ਨੂੰ ਪੜ੍ਹੀਦਾ, ਜਦੋਂ ਵੀ ਉਸ ਕਿਤਾਬ ਨੂੰ ਦੇਖੀਦਾ, ਜਦੋਂ ਉਸ ਕਿਤਾਬ ਦਾ ਮਟੀਰੀਅਲ ਫੋਲੀਦਾ, ਤਾਂ ਬੰਦਾ ਇਹ ਭੁੱਲ ਜਾਂਦਾ ਹੈ, ਇਹ ਉਹਦੇ ਲਈ ਸੈਕੰਡਰੀ ਗੱਲ ਹੋ ਜਾਂਦੀ ਆ ਕਿ ਸਿੱਖੀ ਦੇ ਹਿਸਾਬ ਨਾਲ ਇਹ ਗੱਲਾਂ ਠੀਕ ਨਹੀਂ ਹੈਗੀਆਂ। ਉਹਨੂੰ ਇਹ ਚੀਜ਼ਾਂ ਦਾ ਸਕੂਨ ਜਿਹਾ ਮਿਲਦਾ ਕਿ ਅਸੀਂ ਬੜੇ ਦੁਖੀ ਆ, ਅਸੀਂ ਤਾਂ ਨਹੀਂ ਇਹ ਗੱਲਾਂ ਕਰ ਸਕਦੇ ਸੀ, ਚਲੋ ਲਾਲਾ ਦੌਲਤ ਰਾਏ ਨੇ ਕਰਤੀਆਂ। ਇਹੀ ਖੇਡ ਸੋਸ਼ਲ ਮੀਡੀਆ ਉੱਤੇ ਨਕਲੀ ਫੇਸਬੁੱਕ ਖਾਤਿਆਂ ਰਾਹੀਂ ਖੇਡੀ ਜਾ ਰਹੀ। ਸੋ ਪਹਿਲਾਂ ਹਿੰਦੂ ਕੱਟੜਪੰਥੀ ਪਿਛਲੇ 10-15 ਸਾਲ ਤੋਂ ਲਗਾਤਾਰ ਹਿੰਦੂ ਜਜ਼ਬਾਤਾਂ ਦੇ ਹੱਕ ਵਿੱਚ ਤੇ ਸਿੱਖ ਜਜ਼ਬਾਤਾਂ ਦੇ ਖਿਲਾਫ ਲਿਖਦੇ ਸੀ। ਫਿਰ
ਉਹਦੇ ਜਵਾਬ ਦੇ ਵਿੱਚ ਨਕਲੀ ਫੇਸਬੁੱਕ ਖਾਤਿਆਂ ਤੋਂ ਉਹੋ ਜਿਹਾ ਹੀ ਮਸਾਲਾ ਹਿੰਦੂਆਂ ਦੇ ਖਿਲਾਫ ਲਿਖਿਆ ਜਾਂਦਾ ਸੀ। ਇਹ ਸਾਰੇ ਕਾਸੇ ਦਾ ਨਤੀਜਾ ਕੀ ਨਿਕਲਦਾ ਹੈ? ਜਦੋਂ ਵਾਰ-ਵਾਰ ਇਸ ਤਰੀਕੇ ਨਾਲ ਗੱਲ ਆਉਂਦੀ ਆ, ਜਿਹੜੇ ਆਮ ਹਿੰਦੂ ਆ ਜਿਨ੍ਹਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਭਗਵਾਂ ਬ੍ਰਿਗੇਡ ਕੀ ਸੋਚਦਾ ਹੈ, ਸਿਆਸਤ ਕੀ ਕਹਿੰਦੀ ਹੈ, ਜਿਹੜੇ ਆਰਾਮ ਦੇ ਨਾਲ ਆਪਦੀ ਜ਼ਿੰਦਗੀ ਜਿਉਣਾ ਚਾਹੁੰਦੇ ਆ, ਉਹਨਾਂ ਨੂੰ ਫਿਰ ਬੜੀ ਤਕਲੀਫ ਹੁੰਦੀ ਆ ਕਿ ਅਸੀਂ ਤਾਂ ਕਦੇ ਕਿਸੇ ਸਿੱਖ ਗੁਰੂ ਸਾਹਿਬਾਨ ਦੇ ਬਾਰੇ ਜਾਂ ਸਿੱਖੀ ਦੇ ਖਿਲਾਫ ਗੱਲ ਨਹੀਂ ਕੀਤੀ, ਇਹ ਸਾਡੇ ਬਾਰੇ ਇਹ ਜਿਹੀਆਂ ਗੱਲਾਂ ਕਿਉਂ ਕਰਦੇ ਆ? ਕਿਉਂਕਿ ਉਹਨਾਂ ਨੂੰ ਤਾਂ ਲੱਗਦਾ ਹੈ ਕਿ ਸਿੱਖਾਂ ਨੇ ਗੱਲ ਕੀਤੀ ਹੈ। ਤੇ ਉਹ ਵਾਰ-ਵਾਰ ਕਰਕੇ ਪਿਛਲੇ 15-20 ਸਾਲ ਦੇ ਵਿੱਚ ਉਹਨਾਂ ਦੇ ਦਿਲ ਦਿਮਾਗ ਵਿੱਚ ਜੋ ਵਸਾਇਆ ਗਿਆ, ਉਹ ਕਿਉਂ ਵਸਾਇਆ ਗਿਆ ਉਹਦੀ ਗੱਲ ਹੁਣ ਸਮਝ ਲੱਗਦੀ ਆ ਵੀ ਜੇਕਰ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਕੋਈ ਲੀਡਰ ਉੱਠ ਕੇ ਬੀਜੇਪੀ ਵੱਲੋਂ ਐਲਾਨ ਕਰੇ ਜਿਹੋ ਜਿਹਾ ਐਲਾਨ ਕਰਨਾਟਕਾ ਦੇ ਵਸਨ ਗੌੜਾ ਪਾਟਿਲ ਨੇ ਕੀਤਾ ਹੈ, ਤੇ ਉਹ ਇੱਥੇ ਕਵੇ ਵੀ ਅਸੀਂ ਪੰਜਾਬ ਦੇ ਵਿੱਚ ਇਹੋ ਜਿਹੀ ਯੋਗੀ ਦੀ ਸਰਕਾਰ ਵਰਗੀ ਸਰਕਾਰ ਬਣਾਉਣੀ ਹੈ, ਜਿਹੜਾ ਵੀ ਹਿੰਦੂਆਂ ਦੇ ਖਿਲਾਫ ਬੋਲੂਗਾ ਉਹਦੇ ਮੁਕਾਬਲੇ ਬਣਾ ਦੇਵਾਂਗੇ, ਤਾਂ ਪੰਜਾਬ ਦੇ ਜਿਹੜਾ ਵੀ ਹਿੰਦੂ ਭਾਈਚਾਰਾ ਉਸ ਨੇ ਕਾਂਗਰਸ ਨੂੰ ਛੱਡ ਕੇ ਜਾਂ ਹੋਰਨਾਂ ਸਿਆਸੀ ਦਲਾਂ ਨੂੰ, ਪਾਰਟੀਆਂ ਨੂੰ ਤਿਆਗ ਕੇ ਉਹਨੇ ਮੱਲੋ ਮੱਲੀ ਉਸ ਪਾਸੇ ਜਾਣਾ ਕਿ ਆਹ ਬੰਦਾ ਘੈਂਟਾ ਪਾਰਟੀ ਬੰਬਾ ਜਿਹੜੀ ਕਹਿੰਦੇ ਆ ਕਿ ਅਸੀਂ ਹਿੰਦੂਆਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਰਗੜ ਦਿਆਂਗੇ। ਸੋ ਜਿਹੜਾ ਪਿਛਲੇ ਲੰਮੇ ਅਰਸੇ ਤੋਂ ਵਰਤਾਂਤ ਸਿਰਜਿਆ ਗਿਆ ਕਿ ਸਿੱਖ ਬੜੇ ਮਾੜੇ ਆ, ਸਿੱਖੀ ਦੇ ਖਿਲਾਫ ਆਪ ਗੱਲ ਕੋਈ ਬਰਦਾਸ਼ਤ ਨਹੀਂ ਕਰਦੇ ਤੇ ਹਿੰਦੂਆਂ ਦੇ ਖਿਲਾਫ ਲਿਖਦੇ ਆ, ਨਕਲੀ ਫੇਸਬੁੱਕ ਖਾਤਿਆਂ ਤੋਂ ਆਪ ਹੀ ਮਾਹੌਲ ਬਣਾ ਕੇ ਹੁਣ ਇਸ ਤਰੀਕੇ ਦਾ ਅਗਲਾ ਪੱਤਾ ਖੇਡਣ ਦੀ ਤਿਆਰੀ। ਔਰ ਇਹ ਗੱਲ ਜਿਹੜੀ ਕਰਨਾਟਕਾ 'ਚ ਵਾਪਰੀ ਆ, ਇਹ ਸਾਡੇ ਭਾਈਚਾਰੇ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਜਦੋਂ 1942 ਦੇ ਵਿੱਚ ਸਰਦਾਰ ਕਪੂਰ ਸਿੰਘ ਸਾਚੀ ਸਾਖੀ 'ਚ ਇਸ ਘਟਨਾ ਬਾਰੇ ਲਿਖ ਚੁੱਕੇ ਹੈ ਕਿ ਮੈਨੂੰ ਇੱਕ ਦਿਨ ਗਿਆਨੀ ਸ਼ੇਰ ਸਿੰਘ ਨੇ ਇਹ ਗੱਲ ਦੱਸੀ ਸੀ। ਸਰਦਾਰ ਕਪੂਰ ਸਿੰਘ ਲਿਖਦੇ ਆ, ਗਿਆਨੀ ਸ਼ੇਰ ਸਿੰਘ ਜੀ ਸਿੱਖ ਲੀਡਰ ਸੀਗੇ, ਉਹ ਕਹਿੰਦੇ ਵੀ ਪੰਡਤ ਮਦਨ ਮੋਹਨ ਮਾਲਵੀਆ ਨੇ ਇੱਕ ਦਿਨ ਇਹ ਗੱਲ ਸਪਸ਼ਟ ਕੀਤੀ ਵੀ ਗਿਆਨੀ ਜੀ ਤੁਸੀਂ ਮੁਸਲਮਾਨਾਂ ਦਾ ਬਾਹਲਾ ਫਿਕਰ ਨਾ ਕਰਿਆ ਕਰੋ, इन मुसलमानों की मुसलमानी अंग्रेज के जाने के बाद इन मुसलमानों की मुसलमानी तो हम विद्या नीति में संशोधन करके निकाल देंगे। ते साची साखी च लिखिया कि ज्ञानी शेर सिंह ने यह गल सोची कि साडे नाल भी कर सकते हैं, पर साडे कौम के आगू इस गल नूं समझ नहीं सके कि जे ये मुसलमानां दी मुसलमानी कड्ढणगे ये सिखां दी सिखी भी कड्ढण। ते यही गल सानू अज सोचनी चाहिदी आ भी जे वो करनाटका च ऐलान कर सकते हैं कि असीं इहो जिहा मुख मंत्री बनाउणा, इहो जी सरकार बनाउणी है, जिहड़ा हिंदुआं दे खिलाफ बोलिया उहनूं एनकाउंटर कर देंगे, तां पंजाब दे विच भी ये नीति लैके आ सकदे। लैके की आउणी आ, मैनूं पहिलों ही दिख रहा जिस तरीके नाल कुछ नौजवानों के कतल होए ने, जिस तरीके नाल यूएपीए ला के साल क पहला बहुत सारे सिख नौजवानों नूं चक्किया गया, ये सारा कुछ पहला ही चल रहा। सो भविख दे विच पंजाबी बोली अते सिख सभ्याचार की गल करन वालियां नूं ये कह के दरड़िया जा सकता है कि लो जी ये तां हिंदुआं दे खिलाफ है, ये हिंदू सिख एकता दे उल्ट है। सो भविख जिहड़ा है उहनूं ध्यान च रखदिआं होइआं सिख कौम नूं बहुत ही गंभीरता दे नाल अपने नवे एजेंडे बनाउण दी लोड़ है। सोशल मीडिया दा जमाना, एक क्लिप घूम रहा है जिहदे विच कुछ हिंदू कट्टड़पंथी दस्सिया यह जा रहा कि एक क्लब हाउस दे विच 1400-1500 1000 2000 बंदे ने इकट्ठे बह के ये चर्चा की है और उहदे विच ये गल बार-बार कही जा रही है कि पिछले 8-10 सालों च मेहनत करके असीं जो माहौल सिरज लिया है, हिंदू कट्टड़वादियों ने कहा है, उहदे तहत हुण अगला दौर आ रहा जिहदे विच असीं पंथ दी पंजाब दी गल करन वालियां नूं जिहादी जिवें लोक ने उवें दा बना के इहो जिहा माहौल सिरज देंगे
ਕਿ ਹਰੇਕ ਸ਼ਖਸ ਇਹਨਾਂ ਪੰਥਕ ਸੋਚ ਵਾਲਿਆਂ ਨੂੰ ਨਫ਼ਰਤ ਕਰਿਆ ਕਰੂ, ਮਾੜਾ ਮੰਨਿਆ ਕਰੂ। ਉੱਥੇ ਜਿਹੜੇ ਸ਼ਬਦ ਨੇ, ਕਿਉਂਕਿ ਉਹ ਬੰਦਾ ਆਪਦੇ ਭਾਈਚਾਰੇ 'ਚ ਆਪਦੇ ਲਹਿਜੇ 'ਚ ਗੱਲਾਂ ਕਰਦਾ ਹੈ, ਬਹੁਤ ਹੀ ਜ਼ਿਆਦਾ ਬਰਦਾਸ਼ਤ ਤੋਂ ਬਾਹਰ ਵਾਲੇ ਸ਼ਬਦ ਨੇ। ਔਰ ਉਹ ਸਾਰੀ ਜਿਹੜੀ ਗੱਲ ਆ ਉਹਦੇ 'ਚ ਇਹੀ ਵਾਰ-ਵਾਰ ਉੱਭਰ ਰਿਹਾ, ਇਹ ਮਾਈਂਡ ਵਾਰ ਆ, ਦਿਮਾਗੀ ਲੜਾਈ ਹੈ। ਇਹ ਨੈਰੇਟਿਵ ਸਿਰਜ ਕੇ, ਮਾਹੌਲ ਬਣਾ ਕੇ, ਇਹੋ ਜਿਹਾ ਵਰਤਾਂਤ ਘੜ ਕੇ ਜਿਹਦੇ ਵਿੱਚ ਸਿੱਖ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਖਲਨਾਇਕ ਦਰਸਾ ਦਿੱਤਾ ਜਾਵੇ, ਇਹੋ ਜਿਹਾ ਮਾਹੌਲ ਬਣਾ ਦੇਣ ਦੇ ਇਰਾਦੇ ਜਿਹੜੇ ਨੇ, ਉਸ ਤੋਂ ਅਗਲੀਆਂ ਵੀ ਗੱਲਾਂ ਉਸ ਵੀਡੀਓ ਕਲਿੱਪ 'ਚ ਘੁੰਮ ਰਹੀਆਂ। ਸੁਣ ਕੇ ਬਹੁਤ ਜ਼ਿਆਦਾ ਰੋਸ ਆਉਂਦਾ ਕਿ ਜਿਹੜੀ ਕੌਮ ਦੇ ਹੱਕਾਂ ਲਈ, ਹਿੱਤਾਂ ਲਈ ਸਾਡੇ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਕੀਤੀਆਂ, ਸਾਡੇ ਵਡੇਰਿਆਂ ਨੇ ਏਡੇ ਭਾਰੀ ਅਹਿਸਾਨ ਕੀਤੇ, ਉਹ ਸਾਰਾ ਕੁਝ ਇਹ ਲੋਕ ਭੁੱਲੇ ਫਿਰਦੇ ਆ। ਬਣਨਾ ਬਣਾਉਣਾ ਤਾਂ ਸੱਚੇ ਪਾਤਸ਼ਾਹ ਨੂੰ ਪਤਾ ਹੈ ਕੀ ਹੋਣਾ, ਪਰ ਇਹਨਾਂ ਦੀ ਸੋਚ ਬੜੀ ਮਾੜੀ ਆ, ਬਹੁਤ ਭੈੜੀ। ਇਸ ਗੱਲ ਦੇ ਵਿੱਚ ਕਿ ਅਸੀਂ ਸਿੱਖਾਂ ਨੂੰ ਖਲਨਾਇਕ ਦਰਸਾ ਦਿਆਂਗੇ, ਇਹ ਗੱਲ ਨਾਲ ਚੇਤੇ ਆਉਂਦੀ ਆ ਕਿ ਅੱਜ ਤੱਕ ਇਹਨਾਂ ਨੇ ਇਹ ਗੱਲ ਬਾਦਲ ਸਾਹਿਬ ਜਾਂ ਬਾਦਲ ਦਲ ਬਾਰੇ ਨਹੀਂ ਕਹੀ। ਬਾਦਲ ਸਾਹਿਬ ਖੁਦ ਸਿਰ ਦੇ ਉੱਤੇ ਮੁਕਟ ਰੱਖ ਕੇ, ਤਿਲਕ ਲਾ ਕੇ ਹਵਨ ਕਰਦੇ ਆ, ਸਾਰੇ ਉਹ ਕਰਮਕਾਂਡ ਕਰਦੇ ਰਹੇ ਆ ਜਿਹੜੇ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਨੂੰ ਕਰਨੇ ਨਹੀਂ ਚਾਹੀਦੇ। ਤੇ ਉਹਨਾਂ ਦੇ ਨਾਲ ਹੋਰ ਵੀ ਸਾਰੀ ਜਿਹੜੀ ਉਹਨਾਂ ਦੀ ਜੁੰਡਲੀ ਸੀ, ਉਹਨਾਂ ਨੇ ਸਾਰਿਆਂ ਨੇ ਉਹ ਕੁਝ ਕੀਤਾ। ਤੇ ਹੁਣ ਜੋ ਮਾਹੌਲ ਭਵਿੱਖ 'ਚ ਬਣਦਾ ਦਿਖ ਰਿਹਾ, ਉਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਨਾਇਕ ਫਿਗਰ ਦੇ ਤੌਰ ਤੇ ਵੀ ਦੇਖੋ ਜੀ, ਆਹ ਕੁਝ ਉਹ ਕਰਦੇ ਰਹੇ ਆ ਤੇ ਹੁਣ ਤੁਹਾਨੂੰ ਚਾਹੀਦਾ ਵੀ ਇਹ ਸਾਰਾ ਕੁਝ ਕਰੋ। ਇਹੋ ਜਿਹੀਆਂ ਕੁਝ ਗੱਲਾਂ ਪਿਛਲੇ 40-50 ਸਾਲ ਦੇ ਵਿੱਚ, ਇਸ ਤੋਂ ਪਹਿਲਾਂ ਜੋ ਵੱਡਾ ਆਗੂ ਸਿੱਖਾਂ ਦਾ ਮਾਸਟਰ ਤਾਰਾ ਸਿੰਘ ਆ, ਉਹਦੀਆਂ ਵੀ ਦਿਖਾਈਆਂ ਗਈਆਂ ਨੇ ਕਿ ਉਹ ਵੀ ਤਾਂ ਜੀ ਭਾਗਵੇਂ ਬ੍ਰਿਗੇਡ ਜਾਂ ਹਿੰਦੂ ਕੱਟੜਵਾਦ ਦੇ ਜਾਂ RSS ਦੇ ਸਮਰਥਕ ਰਹੇ। ਹੁਣ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸਾਧਾਂ, ਸੰਤਾਂ, ਮਹਾਂਪੁਰਸ਼ਾਂ ਤੇ ਹੋਰ ਅਹਿਮ ਸ਼ਖਸੀਅਤਾਂ ਨੂੰ RSS ਦੇ ਸਮਰਥਕ ਦਰਸਾ ਕੇ ਕਾਫੀ ਕੁਝ ਕਿਹਾ ਗਿਆ। ਇਹ ਸਾਰੀ ਗੱਲ ਦਾ ਭਾਵ ਅਰਥ ਇਹ ਆ ਕਿ ਹਰ ਇੱਕ ਸਿੱਖ ਨੂੰ ਇਹ ਜਤਾਉਣਾ ਕਿ ਜਿਹੜੇ ਕਹਿੰਦੇ ਆ ਕਿ ਹਿੰਦੂਤਵਾ ਦਾ ਜਾਂ RSS ਦਾ ਏਜੰਡਾ ਗਲਤ ਆ, ਉਹਨਾਂ ਨੂੰ ਨਫ਼ਰਤ ਕਰੋ। ਮਤਲਬ ਮਹਾਨ ਬੰਦੇ ਤਾਂ ਬਾਦਲ ਸਾਹਿਬ ਨੇ ਜਾਂ ਬਾਦਲ ਸਾਹਿਬ ਵਰਗੇ ਨੇ, ਜਿਹੜੇ RSS ਦੇ ਏਜੰਡੇ ਨੂੰ ਲਾਗੂ ਕਰਦੇ ਕਰਾਉਂਦੇ ਨੇ, ਜਿਹੜੇ ਸਿੱਖੀ ਦਾ ਜਾਂ ਪੰਜਾਬੀ ਬੋਲੀ ਦਾ ਖਿਆਲ ਨਹੀਂ ਕਰਦੇ। ਸੋ ਜਿਨ੍ਹਾਂ ਨੇ ਤਾਂ ਭਾਈ RSS ਦੀ, ਹਿੰਦੂ ਤਵੀਆਂ ਦੀ ਨਜ਼ਰ 'ਚ ਮਹਾਨ ਬਣਨਾ ਹੈ, ਉਹ ਫਿਰ ਸਾਰਾ ਕੁਝ ਉਹ ਕਰੋ ਜੋ ਬਾਦਲ ਸੈਨਾ ਜਾਂ ਬਾਦਲ ਸਾਹਿਬ ਕਰਦੇ ਰਹੇ। ਬਾਦਲ ਸਾਹਿਬ ਇਸ ਤਰੀਕੇ ਨਾਲ ਉਹਨਾਂ ਦੇ ਨਾਇਕ ਨੇ, ਸਾਡੀ ਕੌਮ ਦੇ ਖਲਨਾਇਕ ਨੇ। ਉਹ ਤਾਂ ਹਿੰਦੂ ਕਹਾੜੇ ਦਾ ਦਸਤਾ ਸਾਬਤ ਹੁੰਦੇ। ਸਾਡੇ ਮਨ ਵਿੱਚ ਉਹਨਾਂ ਪ੍ਰਤੀ ਕੋਈ ਨਫ਼ਰਤ ਨਹੀਂ, ਪਰ ਜਿਸ ਤਰੀਕੇ ਦਾ ਸਾਰਾ ਜੀਵਨ ਉਹਨਾਂ ਨੇ ਸਿਆਸੀ ਤੌਰ ਤੇ ਜੋ ਗੁਜ਼ਾਰਿਆ, ਨਿੱਜੀ ਤੌਰ ਤੇ ਜੋ ਕਰਦੇ ਕਰਾਉਂਦੇ, ਉਦੋਂ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਨੁਕਸਾਨ ਹੁੰਦਾ ਉਹਦਾ ਜਾਂ ਫਾਇਦਾ ਹੁੰਦਾ। ਹੁਣ ਤਾਂ ਪੂਰੀ ਕੌਮ ਦੀਆਂ ਬੇੜੀਆਂ 'ਚ ਵੱਟੇ ਪਾ ਗਏ ਆ। ਸੋ ਜਿਹੜਾ ਮਾਹੌਲ ਹੁਣ ਭਵਿੱਖ ਵਿੱਚ ਬਾਦਲ ਸਾਹਿਬ ਦਾ ਮੋਢਾ ਵਰਤ ਕੇ ਅਗਲੇ ਬਣਾਉਣ ਨੂੰ ਫਿਰਦੇ ਆ, ਉਹਦਾ ਮਥਰਾ ਵਾਲੀ ਜਿਹੜੀ ਆਪਾਂ ਕੱਲ ਚਰਚਾ ਕੀਤੀ ਸੀ RSS ਦੀ ਮੀਟਿੰਗ ਦੀ, ਇੱਕ ਹਿੱਸਾ ਉਹ ਸੀ। ਦੂਜਾ ਹਿੱਸਾ ਆ ਜਿਹੜਾ ਸੋਸ਼ਲ ਮੀਡੀਆ ਉੱਤੇ ਕਲਿੱਪ ਘੁੰਮਦਾ, ਉਹਦੇ ਰਾਹੀਂ ਆ ਗਿਆ। ਉਹ ਵੀ ਪਤਾ ਨਹੀਂ ਕੀ ਕੁਝ ਚੱਲ ਰਿਹਾ ਹੁਣ। ਇਹ ਸਾਰੇ ਕਾਸੇ ਦੇ ਵਿੱਚ ਸਾਡੇ ਭਾਈਚਾਰੇ ਨੂੰ ਬਹੁਤ ਹੀ ਜ਼ਿਆਦਾ ਕਸੂਤਾ ਮੋੜ ਸਾਹਮਣੇ ਦਿਖ ਰਿਹਾ। ਪਰ ਕੀ ਸਾਡੇ ਕੋਲ ਇਸ ਟਾਈਮ ਕੋਈ ਇਹੋ ਜਿਹਾ ਪਲੇਟਫਾਰਮ, ਕੋਈ ਆਗੂ ਹੈ ਜਿਹਦੇ ਆਲੇ ਦੁਆਲੇ ਖੜ ਕੇ ਅਸੀਂ ਇਸ ਹਮਲੇ ਦੇ ਖਿਲਾਫ ਕੋਈ ਮਾਹੌਲ ਸਿਰਜ ਸਕੀਏ? ਹੁਣੇ ਹੀ ਅਸੀਂ ਸਿੱਖ ਨੌਜਵਾਨਾਂ ਦੀ ਇੱਕ ਮੀਟਿੰਗ ਦੇ ਵਿੱਚੋਂ ਆਏ ਆ, ਜਿਨ੍ਹਾਂ ਨੌਜਵਾਨਾਂ ਦੇ ਦਿਲ ਦਿਮਾਗ ਵਿੱਚ ਇਸ ਗੱਲ ਦਾ ਪੂਰਾ ਖਦਸ਼ਾ, ਪੂਰਾ ਸ਼ੰਕਾ ਆ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਨੈਰੇਟਿਵ ਵਰਤਾਂਤ ਸਿਰਜ ਕੇ ਸਿੱਖਾਂ ਨੂੰ ਉਹਨਾਂ ਸਾਰੀਆਂ ਸ਼ਖਸੀਅਤਾਂ, ਉਹਨਾਂ ਸਾਰੇ ਵਿਚਾਰਾਂ ਦੇ ਉਲਟ ਭੁਗਤਾਇਆ ਜਾਏਗਾ ਜਿਨ੍ਹਾਂ ਉੱਤੇ ਸਾਡੀ ਪਿਛਲੀ ਪੀੜ੍ਹੀ ਹੈ ਜਿਹੜੀ ਉਹ ਸੰਘਰਸ਼ ਕਰਦੀ ਰਹੀ।
ਜਦੋਂ ਉਹਨਾਂ ਨੌਜਵਾਨਾਂ ਦੀ ਮੀਟਿੰਗ ਦੇ ਵਿੱਚ ਤੱਥ ਸੁਣੇ ਤਾਂ ਬੜੀ ਹੈਰਾਨੀ ਹੋਈ ਕਿ ਪਿਛਲੇ ਲੰਮੇ ਅਰਸੇ ਤੋਂ ਸਹਿਜੇ ਸਹਿਜੇ ਕਾਮਰੇਡਾਂ ਅਤੇ ਹਿੰਦੂ ਤਵੀਆਂ ਨੇ ਮਿਲ ਕੇ ਕਿਵੇਂ ਪੰਜਾਬ ਦੇ ਵਿੱਚ ਸਿੱਖ ਬੱਚਿਆਂ ਦਾ ਸਿੱਖ ਫਲਸਫੇ ਤੋਂ ਪੰਜਾਬੀ ਬੋਲੀ ਤੋਂ ਮੋਹ ਭੰਗ ਕਰਾਉਣਾ ਅਤੇ ਉਹਨਾਂ ਦੇ ਦਿਲ ਦਿਮਾਗ ਵਿੱਚ ਹੋਰ ਕੁਝ ਭਰਨ ਦੇ ਯਤਨ ਕੀਤੇ। ਪਰ ਇਸ ਵੇਲੇ ਉਹਨਾਂ ਨੂੰ 100% ਕਾਮਯਾਬੀ ਤਾਂ ਬੇਸ਼ੱਕ ਨਹੀਂ ਮਿਲੀ, ਪਰ ਜਿੰਨੀ ਕੁ ਕਾਮਯਾਬੀ ਮਿਲੀ ਆ ਉਹਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਹਿੰਦੂ ਤਵੀਆਂ ਦਾ ਅਗਲਾ ਏਜੰਡਾ ਜਿਹੜਾ ਹੈ ਉਹ ਸਾਰਿਆਂ ਦੇ ਸਾਹਮਣੇ ਆ ਰਿਹਾ। ਇਹਦੇ ਲਈ ਸਾਡੀ ਕੌਮ ਨੂੰ ਅੱਜ ਤੋਂ ਹੀ ਕਮਰ ਕੱਸੇ ਕਰਨੇ ਪੈਣਗੇ। ਜੋ ਕੁਝ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਆ, ਸਾਡਾ ਇਤਿਹਾਸ ਤੇ ਸਾਡੀ ਬਾਣੀ, ਉਹਦੇ ਵਿੱਚੋਂ ਸਾਨੂੰ ਸੇਧ ਮਿਲਦੀ ਹੈ। ਸਿੱਖ ਫਲਸਫੇ ਬਾਰੇ, ਸਿੱਖ ਇਤਿਹਾਸ ਬਾਰੇ ਵੱਧ ਤੋਂ ਵੱਧ ਚਰਚਾ ਕਰਨ ਦੀ ਲੋੜ ਹੈ। ਇਹ ਸਮਝਣ ਦੀ ਲੋੜ ਆ ਕਿ ਸਿੱਖ ਫਲਸਫਾ ਤੇ ਹਿੰਦੂ ਫਲਸਫੇ ਦਾ ਕੀ ਫਰਕ ਹੈ। ਇਹ ਸਮਝਾਉਣ ਦੀ ਲੋੜ ਆ ਕਿ ਸਿੱਖ ਇਤਿਹਾਸ ਤੇ ਹਿੰਦੂ ਇਤਿਹਾਸ ਦਾ ਕੀ ਫਰਕ ਹੈ। ਫੇਰ ਹੀ ਪਤਾ ਲੱਗੂਗਾ ਕਿ ਇਤਿਹਾਸ ਅਤੇ ਮਿਥਿਹਾਸ ਵਿੱਚ ਕੀ ਫਰਕ। ਸਾਡੇ ਸਾਹਮਣੇ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਅਹਿਮ ਤੇ ਜਿਹੜੀਆਂ ਸਤਿਕਾਰਤ ਅਹੁਦੇ ਨੇ, ਉਹਨਾਂ ਥਾਵਾਂ ਦੇ ਉੱਤੇ ਇਹੋ ਜਿਹੇ ਲੋਕ ਬਿਠਾ ਦਿੱਤੇ ਗਏ ਨੇ ਜਿਨ੍ਹਾਂ ਦਾ ਹੋਣਾ ਤਾਂ ਸਿੱਖੀ ਅਤੇ ਪੰਜਾਬੀ ਬੋਲੀ ਨਾਲ ਚਾਹੀਦਾ ਪਿਆਰ, ਪਰ ਉਹਨਾਂ ਦਾ ਪਿਆਰ ਹਿੰਦੀ ਅਤੇ ਹਿੰਦੂ ਸੱਭਿਆਚਾਰ ਨਾਲ, ਦੇਵੀ ਦੇਵਤਿਆਂ, ਗ੍ਰੰਥਾਂ, ਵੇਦਾਂ ਤੇ ਹੋਰ ਹਿੰਦੂ ਕਰਮ ਕਾਂਡਾਂ ਦਾ ਬੋਲਬਾਲਾ ਕਰਨ ਕਰਾਉਣ ਦੇ ਲਈ, ਸਿੱਖੀ ਅਤੇ ਪੰਜਾਬ ਦੇ ਵਿੱਚ ਸਿੱਖ ਰਹਿਤ ਮਰਿਆਦਾ ਦਾ ਭੋਗ ਪਾਉਣ ਦੇ ਲਈ ਜੋ ਵਿਉਂਤਬੰਦੀਆਂ ਪਹਿਲਾਂ ਚੱਲ ਰਹੀਆਂ ਸੀ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਆ ਤੇਜ਼ੀ ਲਿਆਉਣ ਲਈ ਮੁਹਿੰਮ ਜਿਹੜੀ ਆ ਉਹ ਤੋਰਨ ਦੇ ਅਸਾਰ ਦਿਖ ਰਹੇ। ਅਸੀਂ ਆਪਣੇ ਭਾਈਚਾਰੇ ਨੂੰ ਅਲਰਟ ਕਰ ਰਹੇ ਹਾਂ, ਚੇਤਾਵਨੀ ਦੇ ਰਹੇ ਹਾਂ, ਵਾਰਨਿੰਗ ਦੇ ਰਹੇ ਹਾਂ। ਇਹ ਕਹੀ ਜਾਣਾ ਕਿ ਕੋਈ ਨਹੀਂ ਜੀ, ਵਾਹਿਗੁਰੂ ਭਲੀ ਕਰਨਗੇ, ਚਿੰਤਾ ਨਾ ਕਰੋ, ਆਪਣੀ ਕੌਮ ਸਤਿਗੁਰੂ ਨੇ ਸਾਜੀ ਰਵਾਜੀ ਆ, ਕੁਛ ਨਹੀਂ ਹੁੰਦਾ। ਇਹ ਗੱਲਾਂ ਕਰਨ ਨੂੰ ਵਧੀਆ ਨੇ, ਕਰਨੀਆਂ ਵੀ ਚਾਹੀਦੀਆਂ ਨੇ, ਭਰੋਸਾ ਬਰਕਰਾਰ ਰੱਖਣਾ ਚਾਹੀਦਾ ਹੈ, ਪਰ ਸਾਨੂੰ ਇਹ ਵੀ ਚੇਤੇ ਰੱਖਣ ਦੀ ਲੋੜ ਆ ਕਿ ਪਹਿਲੇ ਪਾਤਸ਼ਾਹ ਜਦੋਂ ਬਾਬਰ ਬਾਣੀ ਦੇ ਵਿੱਚ ਬਾਬਰ ਦੇ ਹਮਲੇ ਮੌਕੇ ਦੇ ਹਾਲਾਤ ਲਿਖਦੇ ਆ, ਉੱਥੇ ਸਪਸ਼ਟ ਦੱਸਦੇ ਆ ਕਿ ਜਿਹੜੇ ਪੰਡਤ ਜਾਂ ਕਰਮਕਾਂਡੀ ਲੋਕਾਂ ਨੂੰ ਲਾਰਾ ਲਾਉਂਦੇ ਰਹੇ, ਉਹ ਕੁਛ ਨਹੀਂ ਸੀ ਵਾਪਰਿਆ। ਕੋਈ ਮੁਗਲ ਉਸ ਮੁਕਤ ਅੰਨਾ ਨਹੀਂ ਸੀ ਹੋਇਆ ਤੇ ਕੋਈ ਜਿਹੜੀ ਤਰਕੀਬ ਸੀ ਉਹ ਕੰਮ ਨਹੀਂ ਆਈ। ਤੇ ਜਦੋਂ ਕੋਈ ਵੈਰੀ ਦੁਸ਼ਮਣ ਚੜ ਕੇ ਆਉਂਦਾ, ਉਹੋ ਜਿਹਾ ਮਾਹੌਲ ਟਾਕਰੇ ਲਈ, ਆਪਦੇ ਬਚਾਅ ਲਈ ਕਾਇਮ ਕਰਨਾ ਚਾਹੀਦਾ। ਸੋ ਸਾਨੂੰ ਆਪ ਦਾ ਸਿਰ ਆਪ ਗੁੰਦਣਾ ਪੈਣਾ। ਐਵੇਂ ਹੀ ਕਿਸੇ ਹੋਰ ਤੇ ਆਸਾਂ ਰੱਖ ਕੇ ਬੈਠੇ ਰਹੀਏ, ਇਹ ਕੋਈ ਝੋਨਾ ਨਹੀਂ ਲਾਉਣਾ ਹੈਗਾ ਵੀ ਆਪਾਂ ਯੂਪੀ ਤੋਂ ਪ੍ਰਵਾਸੀ ਮਜ਼ਦੂਰ ਆਉਣਗੇ ਉਹਨਾਂ ਤੋਂ ਲਵਾ ਲਾਂਗੇ। ਇਹ ਕੋਈ ਕਣਕ ਦੀ ਵਾਢੀ ਨਹੀਂ ਕਿ ਕੰਬਾਈਨ ਵਾਲੇ ਨੂੰ ਸੱਦ ਕੇ ਕਰਾ ਲਾਂਗੇ। ਇਹ ਤਾਂ ਹਰੇਕ ਸਿੱਖ ਨੂੰ ਆਪਦੇ ਅੰਦਰ ਉਹ ਗੱਲ ਪੈਦਾ ਕਰਨੀ ਪਊਗੀ ਕਿ ਸਾਡੀ ਪੰਜਾਬੀ ਬੋਲੀ ਅਤੇ ਖਾਲਸਾਈ ਸੱਭਿਆਚਾਰ ਆ ਜਿਹੜਾ, ਉਹਦੇ ਵਿੱਚ ਸਾਨੂੰ ਕੀ ਕੁਝ ਕਰਨਾ ਚਾਹੀਦਾ ਤੇ ਕੀ ਕੁਝ ਪਹਿਰਾ ਦੇਣਾ ਚਾਹੀਦਾ। ਪਰ ਹੁਣ ਤਾਂ ਹੱਦ ਹੋਈ ਪਈ ਆ। ਜੋ ਕੁਝ ਹਿੰਦੂਆਂ ਦੇ ਸਾਧ ਬਾਬੇ ਹਿੰਦੀ 'ਚ ਕਹਿੰਦੇ ਆ, ਸਾਡੇ ਪੰਜਾਬੀ ਦੇ ਵਿੱਚ ਉਹੀ ਸਾਧ ਬਾਬੇ ਪੰਜਾਬੀ 'ਚ ਕਹਿ ਦਿੰਦੇ ਆ, ਸਿੱਖਾਂ ਦੇ ਸਾਧ ਬਾਬੇ। ਗੁਰਬਾਣੀ ਅਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਹਿੰਦੂ ਤਵੀ ਨਜ਼ਰੀਏ ਤੋਂ ਕਰਨ ਕਰਾਉਣ ਵਾਲਿਆਂ ਦੀ ਵੀ ਘਾਟ ਨਹੀਂ। ਸਿੱਖਾਂ ਨੂੰ ਸਨਾਤਨ ਮਤ ਦਾ ਹਿੱਸਾ ਦਰਸਾਉਣਾ, ਇਦੋਂ ਵੱਡਾ ਕਮਲ ਹੋਰ ਕੀ ਹੋ ਸਕਦਾ। ਸਾਨੂੰ ਸਭ ਨੂੰ ਪਤਾ ਹੈ ਕਿ ਜਿਸ ਸਾਰੇ ਕਾਸੇ ਨੂੰ ਬ੍ਰਾਹਮਣਵਾਦ ਕਿਹਾ ਜਾਂਦਾ, ਉਹਨੂੰ ਗੁਰੂ ਸਾਹਿਬ ਨੇ ਮਨਮਤ ਕਹਿ ਕੇ ਰੱਦ ਕੀਤਾ ਹੋਇਆ। ਸਾਨੂੰ ਮਨਮਤ ਦੇ ਰਾਹੋਂ ਰੋਕ ਕੇ ਗੁਰਮਤ ਦੇ ਰਾਹ ਤੋਰਿਆ।
ਉੱਪਰੋਂ ਸਾਨੂੰ ਹਦਾਇਤ ਕੀਤੀ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਪਰ ਅੱਜ ਦੇ ਸਮੇਂ ਦੇ ਵਿੱਚ ਰੋਟੀਆਂ ਦਾ ਜਗਾੜ ਜਿਨ੍ਹਾਂ ਨੇ ਬਣਾਉਣਾ, ਰੋਟੀਆਂ ਕਾਰਨ ਪੂਰਾ ਤਾਲ, ਜਿਹੜੇ ਲੋਕ ਸਵਾਰਥੀ ਨੇ, ਚਾਪਲੂਸ ਨੇ, ਖੁਸ਼ਾਮਦੀ ਨੇ, ਉਹਨਾਂ ਨੇ ਸਿੱਖੀ ਦੀਆਂ ਜੜ੍ਹਾਂ ਵੱਢ ਕੇ ਆਪਣੇ ਆਪ ਲਈ, ਆਪਣੇ ਨਜ਼ਾਰਿਆਂ ਲਈ ਜੋ ਕੁਝ ਕਰਨ ਕਰਾਉਣ ਦਾ ਅਮਲ ਫੜਿਆ ਹੋਇਆ, ਉਹਦੇ ਤੋਂ ਡਰ ਲੱਗਦਾ ਹੈ ਕਿ ਇਹ ਲੱਕੜ ਦਾ ਜਿਹੜਾ ਅਖਾੜਾ ਨਾ ਰਸਤੇ 'ਚ ਹਿੰਦੂਤਵਾ ਦਾ, ਉਹ ਬਣਦੇ ਜਾ ਰਹੇ ਨੇ ਤੇ ਸਾਡਾ ਨੁਕਸਾਨ ਹੋ ਸਕਦਾ। ਜਦੋਂ ਕੋਈ ਬੰਦਾ ਇਹ ਸੋਚੇ ਕਿ ਮੀਂਹ ਆ ਸਕਦਾ, ਮੈਂ ਜਿਹੜਾ ਸਾਡੇ ਵਿਹੜੇ 'ਚ ਕੋਈ ਇਹੋ ਜਿਹਾ ਸਮਾਨ ਪਿਆ ਜਿਹੜਾ ਜੇ ਮੀਂਹ ਪਵੇ ਭਿੱਜ ਕੇ ਖਰਾਬ ਹੋ ਜਾਵੇ ਤੇ ਮੈਂ ਉਹਦਾ ਕੋਈ ਇੰਤਜ਼ਾਮ ਕਰ ਲਵਾਂ, ਤਾਂ ਇਹ ਚੰਗੀ ਗੱਲ ਹੁੰਦੀ ਹੈ। ਉਵੇਂ ਹੀ ਇਸ ਮੌਕੇ ਸਾਡੀ ਕੌਮ ਨੂੰ ਸਾਰੀ ਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ RSS ਨੇ ਸਾਡੇ ਉੱਤੇ ਇੱਕ ਹਮਲਾ ਬੋਲਣਾ, ਜਿਹੜਾ ਥੋੜਾ ਬਹੁਤਾ ਪਹਿਲੋਂ ਚੱਲ ਰਿਹਾ ਕੰਮ ਆ, ਪਰ ਹੁਣ ਉਹਦੇ ਵਿੱਚ ਤੇਜ਼ੀ ਲਿਆਉਣੀ ਚਾਹੁੰਦੇ ਆ। ਤੇ ਜਦੋਂ ਪਤਾ ਹੋਵੇ, ਜਦੋਂ ਗਰੰਟੀ ਹੋਵੇ ਕਿ ਹਮਲਾ ਹੋਣਾ, ਜੇ ਉਦੋਂ ਨਾ ਜਾਗੀਏ, ਉਦੋਂ ਨਾ ਤਿਆਰੀ ਕਰੀਏ ਤੇ ਇਹੀ ਆਪਦੇ ਤੋਤਕੜੇ ਜੋੜਦੇ ਰਹੀਏ ਕਿ ਸਤਿਗੁਰੂ ਆਪੇ ਦੇਖਣਗੇ, ਇਹ ਸਾਰੀਆਂ ਗੱਲਾਂ ਅਸਲ ਵਿੱਚ ਸਾਡੀ ਇੱਕ ਪਰਖ ਹੋ ਰਹੀ ਹੈ ਕਿ ਅਸੀਂ ਗੁਰੂ ਦੇ ਸਿਧਾਂਤਾਂ ਤੇ ਕਿੰਨਾ ਕੁ ਖੜੇ ਹਾਂ। ਸੋ ਇਹ ਕੋਈ ਡਾਂਗ ਸੋਟੇ ਦੀ ਜਾਂ AK-47 ਦੀ ਲੜਾਈ ਨਹੀਂ ਹੈ, ਇਹ ਨੈਰੇਟਿਵ ਦੀ ਲੜਾਈ ਆ, ਇਹ ਭਰੋਸੇ ਦੀ ਲੜਾਈ ਆ, ਇਹ ਵਿਸ਼ਵਾਸ ਦੀ ਲੜਾਈ ਆ, ਇਹ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਦੇ ਬਾਰੇ ਤੁਹਾਡੀ ਜਾਣਕਾਰੀ ਕਿੰਨੀ ਆ, ਇਹਦੀ ਲੜਾਈ ਹੈ। ਅਗਲੇ ਤਾਂ ਤੁਹਾਨੂੰ ਬੜੀ ਮੌਜ ਨਾਲ ਹੀ ਤੁਹਾਡੇ ਕਕਾਰਾਂ ਬਾਰੇ, ਤੁਹਾਡੇ ਪਹਿਰਾਵੇ ਬਾਰੇ, ਤੁਹਾਡੀ ਬੋਲੀ ਬਾਰੇ, ਤੁਹਾਡੇ ਧਰਮ ਦੇ ਹੋਰ ਅੰਗਾਂ ਬਾਰੇ ਹਿੰਦੂ ਨਜ਼ਰੀਆ ਥੋਪ ਕੇ ਆਉ ਜਾਂਦੇ ਆ ਤੇ ਤੁਸੀਂ ਬੜੀ ਮੌਜ ਨਾਲ ਕਈ ਦੇਖੀਦੇ ਆ ਜਿਹੜੇ ਉਹ ਸਾਰਾ ਕੁਝ, ਕਿਉਂਕਿ ਆਪ ਦਾ ਕੋਈ ਪੜ੍ਹਨਾ ਨਹੀਂ, ਆਪ ਤਾਂ ਕਿਸੇ ਗੱਲ 'ਚ ਪੈਣਾ ਨਹੀਂ, ਨਾ ਕਿਸੇ ਵਿਦਵਾਨ ਦਾ ਪੜ੍ਹਨਾ ਨਾ ਸੁਣਨਾ। ਸੋ ਜਿਹੜਾ RSS ਦਾ ਭਵਿੱਖ ਵਿੱਚ ਹਮਲਾ ਹੋਣ ਦੇ ਆਸਾਰ ਨੇ, ਉਹਦੇ ਖਿਲਾਫ ਮੋਰਚਾਬੰਦੀ ਕਰਾਉਣ ਦੀ ਅਪੀਲ ਕਰਦੇ ਹਾਂ ਤੇ ਸਮੁੱਚੇ ਖਾਲਸਾ ਪੰਥ ਨੂੰ ਅਸੀਂ ਇਹ ਬਾਰ-ਬਾਰ ਕਹਿੰਦੇ ਆ ਕਿ ਭਾਈ ਬਲਾਕਾ ਸਿੰਘ ਜੇਕਰ ਮੱਸੇ ਰੰਗੜ ਦਾ ਗਾਟਾ ਲਾਉਣ ਜੋਗਾ ਨਹੀਂ ਸੀ ਤਾਂ ਉਹਦਾ ਇਸ ਗੱਲ ਲਈ ਹੀ ਧੰਨਵਾਦ ਕਰਦਿਆ ਕਰੀਏ ਕਿ ਉਹ ਅੰਮ੍ਰਿਤਸਰ ਤੋਂ ਬਾਬੇ ਆਪਣੇ ਬੁੱਢਾ ਜਹੋਲ ਜਿਹੜਾ ਹੈ ਉੱਥੇ ਜਾ ਕੇ ਰਾਜਸਥਾਨ 'ਚ ਸਿੱਖਾਂ ਨੂੰ ਦੱਸਣ ਜੋਗਾ ਤਾਂ ਸੇਵਾ ਕਰਤੀ ਨਾ ਉਹਨੇ। ਉਹੀ ਸਾਡੀ ਸੇਵਾ ਕਿ ਅਸੀਂ ਪੰਜਾਬ ਤੋਂ ਇੱਥੋਂ ਹਾਲ ਦਹਾਈ ਪਾ ਰਹੇ ਹਾਂ ਕਿ ਭਾਈ ਦੁਸ਼ਮਣ ਚੜਿਆ ਆ ਰਿਹਾ, ਆਪਾਂ ਤਿਆਰੀ ਕਰ ਲਈਏ। ਸੋ ਇੰਨੀਆਂ ਬੇਨਤੀਆਂ ਮਨਜ਼ੂਰ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।